ਇਹ ਸੌਦਾ ਛੇਤੀ ਲੈ ਲਾਵੀਂ, ਜਿੱਥੇ ਲੱਭੇ ਭਾਵੇਂ ਲੱਭੇ ਵੀ ਕਿਸੇ ਦੁਕਾਨ ਉੱਤੇ, ਜਿੱਥੇ ਹੈਦਰ ਦੀ ਬਾਂਹ ਦਾ ਜ਼ੋਰ ਹੋਵੇ ਅਤੇ ਰਾਜ਼ੀ ਦੇ ਕਲਮ ਦਾ ਵਾਰ ਹੋਵੇ, ਉਸ ਇਲਮ ਨੂੰ ਪਾ ਨਾ ਮੈਂ ਪੱਲੇ, ਭਾਵੇਂ ਕੱਖ ਪਿੱਛੇ ਕੋਈ ਲੱਖ ਦੇਵੇ, ਜਿਹੜਾ ਗਾਜ਼ੀ ਨੂੰ ਤੇਗ ਤੋਂ ਦੂਰ ਰੱਖੇ, ਜਿਹਨੂੰ ਪੜ ਗਾਜ਼ੀ ਸ਼ਰਮਸਾਰ ਹੋਵੇ। ਵਾਹ ਜੀ ਵਾਹ। ਤੇ ਜੇਕਰ ਖੂਨ ਦਾ ਮਾਸਾ ਰੱਖਣਾ ਏ, ਮੁੱਠ ਪਰਾਂ ਦੀ ਲਾਇਆ ਕੋਲ ਮੇਰੇ, ਆ ਸ਼ਬਾਜ਼ ਦੀ ਚਾਲ ਸਿਖਾ ਤੈਨੂੰ, ਸਾਰੇ ਜੱਗ ਤੇ ਤੇਰਾ ਵਕਾਰ ਹੋਵੇ। ਵਾਹ ਵਾਹ ਵਾਹ। ਜਦੋਂ ਮੈਂ ਉਹ ਪ੍ਰੋਫੈਸਰ ਸਾਹਿਬ ਨੂੰ ਨਾ ਇਹ ਸ਼ੇਰ ਸੁਣਾਏ ਤੇ ਉਹਨਾਂ ਮੈਨੂੰ ਸੀਨੇ ਨਾਲ ਲਾ ਲਿਆ। ਮੈਂ ਜਿਹੜੀ ਪਹਿਲੀ ਗਜ਼ਲ ਲਿਖੀ ਉਹ ਇਹ ਸੀ ਕਿ ਦਿਲ ਵਿੱਚ ਸੀ ਇਹ ਕਾਸ ਤੇ ਦਿਲ ਵਿੱਚ ਰਹਿ ਗਈ ਏ, ਆਪੇ ਹੀ ਲਾ ਕੇ ਅੱਗ ਬੁਝਾਣੀ ਪੈ ਗਈ ਏ, ਤੇ ਆਂਦਾ ਸੀ ਮੈਂ ਆਵਾਂਗਾ ਪਰ ਨਹੀਂ ਆਇਆ, ਤੇ ਖੌਰੇ ਉਹਦੇ ਚੇਤਿਓਂ ਹੀ ਗੱਲ ਲੈ ਗਈ ਏ, ਤੇ ਵੇਖ ਕੇ ਕਜਰਾ ਉਹਦੀਆਂ ਸੋਹਣੀਆਂ ਅੱਖੀਆਂ ਦਾ, ਸਾਕੀ ਨੂੰ ਵੀ ਹੋਸ਼ ਭੁਲਾਣੀ ਪੈ ਗਈ। ਵਾਹ ਵਾਹ ਵਾਹ। ਤੋ ਇਹ ਜੀ ਮੈਂ ਪਹਿਲੀ ਲਿਖੀ ਤੇ ਬੜੀ ਉਹਨਾਂ ਨੇ ਸੱਜਣਾ ਨੇ ਪਸੰਦ ਕੀਤੀ। ਸਾਰਾ ਉੱਠਣ ਬਹਿਣ ਖਾਣ ਪੀਣ ਤੋਂ ਇਲਾਵਾ, ਸੌਣ ਤੋਂ ਇਲਾਵਾ ਮੈਨੂੰ ਹੋਰ ਕੋਈ ਕੰਮ ਨਹੀਂ। ਮੈਂ ਹੁਣ ਵੀ ਮੇਰੀ 70 ਸਾਲ ਤੋਂ ਉੱਤੇ ਉਮਰ ਜਾ ਰਹੀ ਹੈ, 71ਵਾਂ ਸਾਲ ਲੱਗਾ। ਮੈਂ 5-6 ਘੰਟੇ ਲੈਪਟਾਪ ਤੇ ਕੰਮ ਨਾ ਕਰ ਲਵਾਂ ਪੰਜਾਬੀ ਦਾ ਤੇ ਮੈਨੂੰ ਸੁੱਖ ਨਾਲ ਨੀਂਦਰ ਹੀ ਨਹੀਂ ਆਉਂਦੀ। ਮੈਂ ਸਮਝਣਾ ਕਿ ਮੇਰੀ ਕੋਈ ਸ਼ੈ ਖੁੱਸ ਗਈ ਹੈ, ਗਵਾਚ ਗਈ ਹੈ। ਇਹ ਸਿਚੁਏਸ਼ਨ ਜਿੰਨਾ ਚਿਰ ਆਪਣੇ ਉੱਤੇ ਵਾਪਰਾਂ ਨੂੰ ਹਾਂਜੀ ਵਰਦ ਨਾ ਕੀਤਾ ਜਾਏ, ਉਹਨਾਂ ਜਿਹੜਾ ਸ਼ਾਇਰੀ ਹੁੰਦੀ ਨਹੀਂ। ਬਿਲਕੁਲ ਠੀਕ। ਔਰ ਇਹ ਸਾਰੀ ਖੁਦਾ ਦੀ ਦੇਣ ਹੈ, ਤੇ ਇਹ ਦੁਆ ਸੀ ਮਾਂ ਅੱਲਾ ਰੱਖੀ ਪਸਰੂਰ ਵਾਲੇ ਬਜ਼ੁਰਗਾਂ ਦੀ, ਕਿ ਜਿਨ੍ਹਾਂ ਦੀ ਦੁਆ ਨਾਲ ਮੈਂ ਪੈਦਾ ਹੋਇਆ ਸਾਂ, ਜਿਨ੍ਹਾਂ ਕਿਹਾ ਸੀ ਕਿ ਉਹ ਹੋਏਗਾ ਕੱਲਾ ਹੀ। ਮੇਰੀ ਵਾਲਦਾ ਨੂੰ ਪੰਜਾਬੀ ਅਦਬ ਚ ਆਪਣੇ ਆਪਣੇ ਵੇਲੇ ਦੇ ਬਹੁਤ ਅੱਛੇ ਲੋਕ ਸਨ ਜੀ। ਮਤਲਬ ਇਹ ਅੱਜ ਤੋਂ 20-25-30 ਸਾਲ ਪਹਿਲਾਂ ਆਸਫ ਖਾਨ ਸਾਹਿਬ ਬਹੁਤ ਤਗੜੇ ਰਾਈਟਰ ਸਨ ਪੰਜਾਬੀ ਦੇ। ਠੀਕ ਹੈ। ਸ਼ਰੀਫ ਪੰਜਾਈ ਸਾਹਿਬ ਬੜਾ ਵੱਡਾ ਨਾਂ ਸੀ ਜੀ। ਹਾਂਜੀ। ਅੱਜ ਕੱਲ ਜਿਹੜੇ ਨੇ ਸਾਡੇ ਨਜਮ ਹੁਸੈਨ ਸੈयद ਸਾਹਿਬ ਨੇ, ਮਕਸੂਦ ਸਾਕਬ ਨੇ, ਹੋਰ ਬੜੇ ਸੈਂਕੜੇ ਨੇ, ਸਾਰੇ ਹੀ ਦਾਇਮ ਇਕਬਾਲ ਦਾਇਮ ਹੋਏ ਨੇ। ਦਾਇਮ ਇਕਬਾਲ ਦਾਇਮ ਨੇ। ਉਹਨਾਂ ਦੀ ਅੰਗਰੇਜ਼ੀ ਕਿਤਾਬ ਇਸਲਾਮਿਕ ਬੰਬ ਜਿਹੜੀ ਸੀ ਲਿਖੀ ਹੋਈ, ਮੈਂ ਇੱਕ PhD ਸੀ ਫਿਜ਼ਿਕਸ ਦਾ ਬੰਦਾ ਉਹਨੂੰ ਵਿਖਾਈ। ਮੈਂ ਕਿਹਾ ਜੀ ਆ ਵੇਖੋ ਆ ਬੰਦਾ ਕਿੰਨਾ ਕੁ ਪੜਿਆ ਲਿਖਿਆ ਹੋ ਸਕਦਾ। ਉਹਨੇ ਕਿਤਾਬ ਖੋਲ ਕੇ ਤੇ ਉਹਨੇ ਆਖਿਆ ਯਾਰ ਇਹਨੇ ਨਿਊਟਰੋਨ ਦੀ ਤੇ ਉਹਦੀ ਐਟਮ ਬੰਬ ਦੀ ਥਿਊਰੀ ਜਿਸ ਤਰ੍ਹਾਂ ਬਿਆਨ ਕੀਤੀ ਹੈ, ਹੀ ਇਜ਼ ਅ ਫਾਦਰ ਆਫ ਫਿਜ਼ਿਕਸ। ਹਾਂਜੀ। ਮੈਂ ਕਿਹਾ ਇਹ ਬੰਦਾ 6ਵੀਂ ਚੋਂ ਸਕੂਲੋਂ ਨੱਠਿਆ ਅੱਜ, ਤੇ ਉਹ 2900 ਸਫੇ ਦੀ ਕਿਤਾਬ ਹੈ, 5 ਜਿਲਦਾਂ ਦੀ, ਆਖਣ ਲੋਕ ਸਿਆਣੇ। ਵਾਹ ਵਾਹ ਵਾਹ। ਤੇ ਉਹਨੂੰ ਫਿਰ ਉਹਨਾਂ ਨੇ ਨਾ ਇੱਕ ਜਿਲਦ ਹਰ ਸਾਲ ਕਰਕੇ ਤੇ 54 ਸਾਲਾਂ ਚ ਪਲਾਕ ਅਦਾਰੇ ਨੇ ਛਾਪਿਆ। ਤੇ ਮੈਂ ਜਨਾਬ ਉਹ ਖਾਨ ਨੋਟ ਕਰੀ ਜਾਣੇ। ਔਰ ਇੱਥੇ ਇੱਕ ਬੀਬੀ ਸੀ ਆਪਣਾ, ਹੁਣ ਵੀ ਜਿਉਂਦੀ ਹੈ। ਅੱਛਾ। ਤੇ ਨੀਫਾ ਬੀਬੀ ਉਹਦਾ ਨਾਂ ਹੈ, ਹੁਣ ਉਹ ਚਲੇ ਗਏ ਨੇ ਮਰੀਦ ਕੇ। ਤੇ ਉਹ ਆਂਦੀ ਹੁੰਦੀ ਸੀ ਇਹਦੇ ਆਸਾਨ ਲੰਬੜ ਦੇ ਸਾਹਮਣੇ ਕੋਈ ਗੱਲ ਨਾ ਕਰਿਆ ਕਰੋ, ਇਹ ਬੁੱਢੀਆਂ ਦੀਆਂ ਗੱਲਾਂ ਲਿਖ ਕਰਦੀਆਂ। ਉਹ ਜੀ ਮੈਂ ਇੱਕ ਇੱਥੇ ਨਾ ਮਾਈ ਸਰਦਾਰਾਂ ਸੀ, ਪੰਜਾਬ ਦੀ ਤਾਰੀਖ ਮੁੱਕ ਗਈ ਹੈ, ਪੰਜਾਬ ਦੀ ਤਾਰੀਖ ਅੱਜ ਤੱਕ ਨਹੀਂ ਕਿਸੇ ਲਿਖੀ। ਅਸੀਂ ਮਤਲਬ ਇੱਕ ਉਸੇ ਕਨਫਿਊਜ਼ਨ ਦੇ ਵਿੱਚ ਹਾਂਜੀ 70 ਸਾਲ ਗੁਜ਼ਾਰ ਦਿੱਤੇ ਨੇ। ਤਾਂ ਸਾਡੀ ਬੇਨਤੀ ਹੈ ਜਿਹੜੇ ਸਰਕਾਰੀ ਦਰਬਾਰੀ ਜਿਨ੍ਹਾਂ ਦਾ ਹੱਥ ਪੈਂਦਾ ਜੋ ਇਹ ਕਰ ਸਕਦੇ ਨੇ, ਕਿ ਉਹ ਸਾਡਾ ਇਹ ਤਰਲਾ ਮੰਨਣ ਤੇ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾਉਣ। ਸਾਡੀ ਡਰਾਪ ਆਊਟ ਰੇਸ਼ੋ ਜਿਹੜੀ ਹੈ ਇਹਦੇ ਵੱਲ ਗੌਰ ਕਰ ਲੈਣ ਸਾਡੀ ਸਰਕਾਰ, ਕਿ ਬੱਚੇ 500 ਅਗਰ ਪਹਿਲੀ ਚ ਦਾਖਲ ਹੁੰਦਾ ਹੈ ਤੇ 5ਵੀਂ ਜਾਂਦਿਆਂ ਨੂੰ 100 ਰਹਿ ਜਾਂਦਾ, 10ਵੀਂ ਜਾਂਦਿਆਂ ਨੂੰ 20 ਰਹਿ ਜਾਂਦੇ। ਉਹ ਬਾਕੀ ਜਿਹੜੇ ਸਕੂਲ ਕਿਉਂ ਛੱਡ ਦਿੰਦੇ ਨੇ? ਸਿਰਫ ਇਸ ਵਜ੍ਹਾ ਨਾਲ ਕਿ ਉਹਨਾਂ ਨੂੰ ਉਬੜ ਬੋਲੀਆਂ ਨਹੀਂ ਆਉਂਦੀਆਂ। ਉਬੜ ਬੋਲੀਆਂ ਦਾ ਭਾਰ ਚੁੱਕ ਕੇ ਡੰਡੇ ਖਾ ਕੇ ਉਹ ਵਿਚਾਰੇ ਮਤਲਬ ਇਸ ਕਸ਼ੀਰ ਸਕੂਲੋਂ ਨੱਠ ਜਾਂਦੇ। ਰਹੀ ਇਹ ਗੱਲ ਕਿ ਪਿੰਡੂ ਹੋਣ ਦੀ, ਅਸੀਂ ਤੇ ਪਿੰਡੂ ਹੋਣ ਦੇ ਫਖਰ ਕਰਨੇ ਆ। ਦੁਨੀਆ ਦੇ ਵੱਡੇ ਲੋਕ ਪਿੰਡਾਂ 'ਚ ਪੈਦਾ ਹੋਏ, ਅਲਹਮਦੁਲਿਲਾ। ਦੁਨੀਆ ਦੇ ਵੱਡੇ ਲੋਕ ਪਿੰਡਾਂ 'ਚ ਪੈਦਾ ਹੋਏ ਨੇ। ਉਹਦੀ ਵਜ੍ਹਾ ਵੀ ਸ਼ਹਿਰਾਂ 'ਚ ਤਾਂ এনवायरमेंटल ਪੋਲੂਸ਼ਨ ਇੰਨੀ ਹੈ, ਘੱਟਾ ਮਿੱਟੀ, ਧੂੰ, ਰੌਲਾ ਇੰਨਾ ਕਿ ਉੱਥੇ ਤੇ ਬੰਦੇ ਚੰਗੇ ਭਲੇ ਦੀ ਸੁਰਤ ਭੁੱਲ ਜਾਂਦੀ ਹੈ। ਉੱਥੇ ਰਹਿ ਕੇ ਕਿਸੇ ਕੀ ਕ੍ਰੀਏਟ ਕਰਨਾ ਹੈ। ਹਾਂਜੀ। ਫੈਜ਼ ਅਹਿਮਦ ਫੈਜ਼ ਇੱਥੇ ਇੱਕ ਪਿੰਡ 'ਚ ਪੈਦਾ ਹੋਇਆ ਸੀ। ਸਿਆਲਕੋਟ ਅਲਾਮਾ ਇਕਬਾਲ, ਉਦੋਂ ਸਿਆਲਕੋਟ ਵੀ ਇੱਕ ਪਿੰਡ ਦੀ ਤਰ੍ਹਾਂ ਸੀ। ਹਾਂਜੀ। ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦਾ ਬਹੁਤ ਬੜਾ ਰਾਈਟਰ, ਬੜਾ ਪਿੰਡ ਜਰਪਾਲ ਚ ਹੋਇਆ। अस्सलाम वालेकुम जी, सत श्री अकाल, प्रणाम। ਅੱਜ ਦੀ ਡੇਟ ਦੇ ਵਿੱਚ ਜੀ ਸਾਡਾ ਤੀਸਰਾ ਸੈਸ਼ਨ ਹੋਣ ਜਾ ਰਿਹਾ ਵੇ ਬਾਬਾ ਜੀ ਇਹਸਾਨ ਬਾਜਵਾ ਸਾਹਿਬ ਨਾਲ। ਪ੍ਰਾਈਡ ਆਫ ਪੰਜਾਬ, ਕੁਝ ਲੋਕ ਦਾ ਲਾਈਨ ਆਫ ਪੰਜਾਬ, ਕੁਝ ਲੋਕ ਇਹਨਾਂ ਨੂੰ ਡਾਇਮੰਡ ਕਹਿੰਦੇ ਨੇ ਪੰਜਾਬ ਇਸ ਸਰਜ਼ਮੀਨ ਦਾ। ਮਤਲਬ ਹਰ ਇੱਕ ਦਾ ਆਪਣਾ ਆਪਣਾ ਪੁਆਇੰਟ ਆਫ ਵਿਊ ਤੇ
ਬਹੁਤ ਹੀ ਸਾਰਾ ਪਿਆਰ ਇਹਨਾਂ ਨੂੰ ਚੜ੍ਹਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਵੱਲੋਂ ਮਿਲ ਰਿਹਾ ਤੇ ਅੱਜ ਸਾਡੇ ਦਿਲ ਨੇ ਚਾਹਿਆ ਕਿ ਅੱਜ ਅਸੀਂ ਬਾਬਾ ਜੀ ਹੋਰਾਂ ਨਾਲ ਗੱਲਬਾਤ ਕਰੀਏ ਇਹਨਾਂ ਦੀ ਜ਼ਿੰਦਗੀ ਤੇ, ਮਤਲਬ ਕਿਸ ਤਰ੍ਹਾਂ ਇਹਨਾਂ ਨੂੰ ਲਗਾਓ ਹੋਇਆ ਪੰਜਾਬੀ ਮਾਂ ਬੋਲੀ ਪੰਜਾਬੀ ਜ਼ੁਬਾਨ ਨਾਲ ਤੇ ਮਾਸ਼ਾਅੱਲਾ ਅੱਜ 9 ਕਿਤਾਬਾਂ ਦੇ ਮੁਸੰਨਫ ਨੇ ਤੇ ਸਾਰੀ ਗੱਲਬਾਤ ਬਾਬਾ ਜੀ ਦੀ ਜ਼ੁਬਾਨੀ ਸੁਣਾਂਗੇ ਕਿ ਕਿਵੇਂ ਹੈ ਪੰਜਾਬੀ ਜ਼ੁਬਾਨ ਨਾਲ ਖਿੱਚਦੇ ਚਲੇ ਆਏ, ਇਹਦੇ ਪਿੱਛੇ ਕੀ ਹਕੀਕਤ ਹੈ, ਫਿਰ ਜਿਹੜੇ ਜਿਨ੍ਹਾਂ ਨੂੰ ਫਾਲੋ ਕਰਦੇ ਰਹੇ ਇਹਨਾਂ ਦੇ ਜਿਹੜੇ ਉਸਤਾਦ ਸਾਹਿਬਾਨ ਨੇ ਉਹਨਾਂ ਦਾ ਵੀ ਜ਼ਿਕਰ ਕਰਾਂਗੇ, ਕਿਹੜੀ ਕਿਹੜੀ ਮੁਸ਼ਕਲਾਂ ਇਹਨਾਂ ਨੂੰ ਕਹਿ ਲਓ ਕਿ ਸਰ ਕਰਨੀਆਂ ਪਈਆਂ ਆਪਣੀ ਜ਼ਿੰਦਗੀ ਦੇ ਵਿੱਚ, ਮਤਲਬ ਸਾਰੀ ਗੱਲਬਾਤ ਜੀ। ਤੇ ਆਓ ਜੀ ਗੱਲਬਾਤ ਦਾ ਆਗਾਜ਼ ਕਰਨੇ ਆ ਬਾਬਾ ਜੀ ਅਹਿਸਾਨ ਬਾਜਵਾ ਜੀ ਨਾਲ। अस्सलाम वालेकुम बाबा जी। जी वालेकुम अस्सलाम व रहमतुल्लाहि व बरकातहू। बाबा जी की हाल है, ठीक ठाक जी हो? जी खैर चढ़दी कला जी अल्लाह पाक खैर ही रखे जी, तुसी हमेशा चढ़दी कला विच ही रहो। हाँ जी बाबा जी, सब तो पहले दसो जिस तरह तुसी सारी गलबात साडी सुन लई कि असी किस विषय ते गलबात करना चाहते हैं कि किवें तुसी पंजाबी वाले पासे खिचदे चले आ। एक तो कह लो साडी मां बोली है ना, एक ते भी एक खिचाओ है सी, पर ਇਹਦੇ ਤੋਂ ਇਲਾਵਾ ਵੇਖੋ ਅਸੀਂ ਵੀ ਪੰਜਾਬ ਤੋਂ ਬਿਲੋਂਗ ਕਰਨੇ ਆ, ਪਰ ਜਿੰਨਾ ਇਸ਼ਕ ਜਿੰਨਾ ਮੋਹ ਅਸੀਂ ਤੁਹਾਡੇ ਵਿੱਚ ਵੇਖਿਆ ਜਾਂ ਜਿਹੜੀ ਅੱਜ ਦੀ ਨਸਲ ਮੌਜੂਦਾ ਨਸਲ ਤੁਸੀਂ ਤਕਰੀਬਨ ਹਰ ਵੀਡੀਓ ਦੇ ਵਿੱਚ ਮੁxtਲਿਫ ਚੈਨਲਾਂ ਦੇ ਥਰੂ ਤੁਸੀਂ ਪੈਗਾਮ ਦਿੰਦੇ ਹੋ ਕਿ ਇਸ ਪੰਜਾਬੀ ਨਾਲ ਪਿਆਰ ਕਰੋ, ਸੁਧਰ ਜਾਓ, ਸਹੀ ਹੋਇਓ, ਮਤਲਬ ਹਮੇਸ਼ਾ ਤੁਸੀਂ ਨਸੀਹਤਾਂ ਹੀ ਕਰਦੇ ਆਏ। ਤੇ ਆਪਣੇ ਬਾਰੇ ਦੱਸੋ ਜੀ, ਕਿਆ ਆਇਆ ਤੁਹਾਨੂੰ ਕੋਈ ਨਸੀਹਤ ਕਰਨ ਵਾਲਾ ਹੈ ਸੀ? ਅਸਲ ਹੈ ਜੀ ਕਿ ਵੇਲਾ ਸਭ ਤੋਂ ਵੱਡਾ ਉਸਤਾਦ ਹੁੰਦਾ ਖਾਦਮ ਸਿੰਘ। ਵਾਹ। ਤੇ ਵੇਲੇ ਦੇ ਨਾਲ ਜਦੋਂ ਬੰਦੇ ਨੂੰ ਅਹਿਸਾਸ ਕਿਸੇ ਸ਼ੈ ਦਾ ਹੋ ਜਾਂਦਾ ਹੈ, ਮੇਰੀ ਇੱਕ ਨਜ਼ਮ ਹੈ ਕਿ ਜਿੰਨਾ ਤੀਕ ਅਹਿਸਾਸ ਬੰਦੇ ਵਿੱਚ ਜਿੰਦਾ ਹੈ ਬੰਦਾ ਵੀ ਬਸ ਉਹਨਾਂ ਤੀਕਰ ਜਿੰਦਾ ਹੈ। ਬੇਸ਼ੱਕ। ਅਹਿਸਾਸ ਤੋਂ ਬਗੈਰ ਜਦੋਂ ਅਸੀਂ ਅੱਖ ਪੁੱਟੀ ਜਵਾਨ ਹੋਏ ਵੱਡੇ ਹੋਏ ਤੇ ਜ਼ਾਹਰ ਹੈ ਪਿੰਡ ਥਾਂ ਸੀ ਬੜਾ ਪੁਰਾਣਾ ਬੈਕਵਰਡ, ਨਾ ਇੱਥੇ ਕੋਈ ਰਾਹ ਸੀ ਨਾ ਖਹਿੜਾ ਸੀ ਜੀ। ਤੇ ਉਸ ਵੇਲੇ ਇੱਥੇ ਰਹਿ ਕੇ ਪੜ੍ਹਨਾ ਵੀ ਇਸ ਤਰ੍ਹਾਂ ਹੀ ਸੀ ਜਿਵੇਂ ਬੜਾ ਇੱਕ ਅਜੀਬੋ ਗਰੀਬ ਕਿਸਮ ਦਾ। ਉਹ ਇੱਕ ਲੰਮੀ ਸਟੋਰੀ ਹੈ, ਫਿਰ ਤੁਹਾਨੂੰ ਕਿਤੇ ਦੱਸਾਂਗੇ। ਜੀ ਜੀ। ਤੇ ਅਸੀਂ ਉਹ ਰਿੜਦੇ ਖਿੜਦੇ ਮੈਟ੍ਰਿਕ ਕੀਤਾ, ਉਹਦੇ ਤੋਂ ਬਾਅਦ ਨਾ ਮਤਲਬ ਇਹ ਵੇ ਪਈ ਇੱਧਰ ਨੂੰ ਟੁਰੇ ਜੀ। ਤੇ ਜ਼ਿੰਦਗੀ 'ਚ ਕਈ ਮੁਹਰਕਾਤ ਐਸੇ ਹੁੰਦੇ ਨੇ ਕਿ ਜਿਹੜੇ ਬੰਦੇ ਨੂੰ ਕਿਸੇ ਪਾਸੇ ਲਾ ਦਿੰਦੇ ਨੇ ਜਾਂ ਕਿਸੇ ਚਾਟੇ ਲਾ ਦਿੰਦੇ ਨੇ। ਜੀ। ਉਹ ਕੁਝ ਇੰਜ ਦੀ ਵਾਪਰਾ ਉਸ ਜਵਾਨ ਉਮਰੇ ਸਾਰਿਆਂ ਨਾਲ ਗੁਜ਼ਰਦੀ ਏ, ਉਹ ਕੋ ਗੁਜ਼ਰੀ, ਉਹਦੇ ਨਾਲ ਫਿਰ ਅਸੀਂ ਲਿਖਣਾ ਸ਼ੁਰੂ ਕੀਤਾ। ਲੇਕਿਨ ਮੈਂ ਉਰਦੂ 'ਚ ਲਿਖਦਾ ਰਿਹਾ। ਠੀਕ। ਔਰ ਉਰਦੂ ਲਿਖਦਾ ਰਿਹਾ, ਲੇਕਿਨ ਮੈਂ ਛਪਵਾਈ ਕਿਤੇ ਕੁਝ ਹੈ ਨਾ, ਵੈਸੇ ਹੀ ਲਿਖੀ ਜਾਣਾ, ਕੋਈ ਗਜ਼ਲਾਂ ਲਿਖੀ ਜਾਣੀਆਂ, ਕੋਈ ਨਜ਼ਮਾਂ। ਜੀ ਜੀ। ਫਿਰ ਇੱਕ ਦਿਨ ਖਿਆਲ ਆਇਆ ਭਈ ਮੇਰੀ ਆਪਣੀ ਜ਼ਬਾਨ ਜਿਹੜੀ ਹੈ ਉਹ ਮਤਲਬ ਇਹ ਹੈ ਕਿ ਉਹ ਤੇ ਬਹੁਤ ਪਛੜੀ ਪਈ ਹੈ, ਉਹਦਾ ਇੱਥੇ ਕੋਈ ਵਾਲੀ ਵਾਰਸ ਨਹੀਂ, ਉਹਨੂੰ ਪੜ੍ਹਾਉਣ ਦਾ ਇੱਥੇ ਕੋਈ ਪ੍ਰਬੰਧ ਨਹੀਂ, ਸਕੂਲਾਂ 'ਚ ਉਹਦਾ ਕੋਈ ਨਾਂ ਥੇ ਨਹੀਂ। ਤੇ ਉਹ ਫਿਰ ਨਾ ਮੈਂ ਉਸ ਵੇਲੇ ਪੰਜਾਬੀ ਵਾਲੇ ਪਾਸੇ ਜਿਸ ਵੇਲੇ ਲਿਖਣਾ ਸ਼ੁਰੂ ਕੀਤਾ, ਇਹ ਕੰਮ ਗੱਲ ਹੈ ਕੋਈ 72-73 ਤੋਂ। ਪਹਿਲਾਂ ਮੈਂ ਕਾਲਜ ਪੜ੍ਹਦਾ ਸਾਂ ਜਿੱਦਣ ਨਾ ਕਟਿਆਲੀਆਂ ਇੱਥੇ, ਉਹ ਲੰਮੀ ਗੱਲ ਹੈ, ਮੈਂ ਤਲੀਮ 'ਚ ਡੀ ਟਰੈਕ ਵੀ ਹੋ ਗਿਆ। ਪਹਿਲਾਂ ਗਵਰਨਮੈਂਟ ਕਾਲਜ ਸਰਗੋਧੇ ਪੜ੍ਹਦਾ ਰਿਹਾ, FSC ਕਰਦਾ, ਫਿਰ ਉਹ ਐਵੇਂ ਯਾਰੀਆਂ ਦੋਸਤੀਆਂ 'ਚ ਫਿਰ ਟਰ ਕੇ ਵਕਤ ਜ਼ਾਇਆ ਕੀਤਾ ਤੇ ਫਿਰ ਇੱਥੇ ਆ ਕੇ ਦਾਖਲ ਹੋਇਆ। ਤੇ ਉੱਥੇ ਨਾ ਮੈਂ ਫਾਰਸੀ ਰੱਖੀ ਸੀ ਤੇ ਪ੍ਰੋਫੈਸਰ ਸੈयद ਦੌਰ ਮੁਹੰਮਦ ਸ਼ਾਹ ਸਾਹਿਬ ਸਨ ਸਾਡੇ, ਉਹ ਪੜ੍ਹਾ ਰਹੇ ਸਨ ਅਲਾਮਾ ਇਕਬਾਲ ਦੀ ਨਜ਼ਮ ਜੀ। ਨਾਯਾਬੀ ਦਰ ਜਹਾਂ ਯਾਰੇ ਕੇ ਦਾਨਨ ਦਿਲ ਨਵਾਜ਼ੀ ਰਾ, ਬੇਖੁਦ ਗੁਮ ਸ਼ੋ ਨਿਗਾਹਦਾਰ ਬੇਆਬਰੂ ਇਸ਼ਕ ਬਾਜ਼ੀ ਰਾ। ਤੇ ਮੈਂ ਨਾ ਆਖਰੀ ਬੈਂਚ ਤੇ ਬਹਿ ਕੇ ਨਾ ਤੇ ਮੈਨੂੰ ਐਵੇਂ ਦਲੀਲ ਆਈ ਤੇ ਮੈਂ ਉਹਦਾ ਪੰਜਾਬੀ ਤਰਜਮਾ ਸ਼ੇਰ 'ਚ ਕਰਨ ਲੱਗ ਪਿਆ। ਅੱਛਾ। ਮੈਨੂੰ ਇਹ ਪਤਾ ਹੀ ਨਹੀਂ ਸੀ ਕਿ ਸ਼ਾਇਰ ਕਿਹਨੂੰ ਆਂਦੇ ਨੇ ਜਾਂ ਸ਼ੇਰ ਕੀ ਹੁੰਦਾ ਹੈ ਜੀ। ਸਿਰਫ ਸਕੂਲਾਂ 'ਚ ਉਰਦੂ ਦੇ ਜਿਹੜੇ ਸ਼ੇਰ ਸਾਨੂੰ ਪੜ੍ਹਾਏ ਜਾਂਦੇ ਸਨ ਜਾਂ ਫਾਰਸੀ ਦੇ ਉਹ ਅਸੀਂ ਪੜ੍ਹਦੇ ਸਾਂ। ਉਹਨਾਂ ਕਿਤੇ ਪ੍ਰੋਫੈਸਰ ਵੀ ਆਪਣੇ ਧਿਆਨ ਪੜ੍ਹਾਉਂਦੇ ਰਹੇ ਕਲਾਸ ਨੂੰ। ਜਦੋਂ ਉਹਨਾਂ ਦਾ ਪੀਰੀਅਡ ਮੁੱਕ ਗਿਆ ਤਾਂ ਮੈਨੂੰ ਆਵਾਜ਼ ਮਾਰਦੇ ਨੇ, ਓਏ ਤੂੰ ਕੀ ਕਰਨਾ ਪਿਆ ਪਰਾਂ ਬਹਿ ਕੇ ਨੀਵੀਂ ਧੌਣੇ। ਅੱਛਾ। ਮੈਂ ਕਿਹਾ ਜੀ ਮੈਂ ਜਿਹੜਾ ਸਬਕ ਤੁਸੀਂ ਯਾਦ ਕਰਾਇਆ ਮੈਂ ਉਹ ਪਿਆ ਪੜ੍ਹਦਾ ਸਾਂ। ਅਜੇ ਤੂੰ ਤੇ ਉੱਥੇ ਆਪਣੇ ਧਿਆਨੇ ਕੋ ਲਿਖੀ ਜਾਂਦਾ, ਕੀ ਕਰਨਾ ਕੀ ਹੈ? ਮੈਂ ਕਿਹਾ ਜੀ ਤੁਸੀਂ 5 ਸ਼ੇਰ ਪੜ੍ਹਾਏ ਨੇ ਤਸ਼ਰੀਹ ਨਾਲ ਤੇ ਮੈਂ 5 ਦਾ ਹੀ ਸ਼ੇਰਾਂ ਪੰਜਾਬੀ ਨਜ਼ਮ 'ਚ ਤਰਜਮਾ ਕਰ ਦਿੱਤਾ। ਠੀਕ। ਉਹ ਜਦੋਂ ਪਹਿਲਾਂ ਹੀ ਮੈਂ ਉਹਨਾਂ ਨੂੰ ਸੁਣਾਇਆ ਨਾ, ਨਾਯਾਬੀ ਦਰ ਜਹਾਂ ਯਾਰੇ ਕਿ ਦਾਨਨ ਦਿਲ ਨਵਾਜ਼ੀ ਰਾ, ਬੇਖੁਦ ਗੁਮ ਸ਼ੋ ਨਿਗਾਹਦਾਰ ਬੇਆਬਰੂ ਇਸ਼ਕ ਬਾਜ਼ੀ ਰਾ,
ਕਿ ਤੈਨੂੰ ਲੱਭੇਗਾ ਨਾ ਦਿਲਦਾਰ ਇੱਥੇ ਜਿਹੜਾ ਜਾਨ ਦਾ ਰਮਜ਼ ਪਿਆਰ ਹੋਵੇ, ਆਪਣੇ ਮਨ ਵਿੱਚ ਡੁੱਬ ਜਾ ਬੇਲੀਆ ਹੋਏ, ਕਿ ਮਤਾਂ ਇਸ਼ਕ ਨਾ ਕਿਤੇ ਖਵਾਰ ਹੋਵੇ। ਵਾਹ ਜੀ ਵਾਹ। ਤੇ ਅਗਲਾ ਜਿਹੜਾ ਸ਼ੇਰ ਸੀ ਫਾਰਸੀ ਦਾ, ਹੁਣ ਸਾਰੇ ਮੈਨੂੰ ਯਾਦ ਨੇ ਵੈਸੇ, ਜੀ ਜੀ। ਲੇਕਿਨ ਟਾਈਮ ਲੈਣਗੇ ਕਿ ਉਹ ਇਹ ਸੌਦਾ ਛੇਤੀ ਲੈ ਲਵੀਂ, ਜਿੱਥੇ ਲੱਭੇ ਭਾਵੇਂ ਲੱਭੇ ਵੀ ਕਿਸੇ ਦੁਕਾਨ ਉੱਤੇ, ਜਿੱਥੇ ਹੈਦਰ ਦੀ ਬਾਂਹ ਦਾ ਜ਼ੋਰ ਹੋਵੇ ਅਤੇ ਰਾਜ਼ੀ ਦੇ ਕਲਮ ਦਾ ਵਾਰ ਹੋਵੇ, ਉਸ ਇਲਮ ਨੂੰ ਪਾ ਨਾ ਮੈਂ ਪੱਲੇ, ਭਾਵੇਂ ਕੱਖ ਪਿੱਛੇ ਕੋਈ ਲੱਖ ਦੇਵੇ, ਜਿਹੜਾ ਗਾਜ਼ੀ ਨੂੰ ਤੇਗ ਤੋਂ ਦੂਰ ਰੱਖੇ, ਜਿਹਨੂੰ ਪੜ ਗਾਜ਼ੀ ਸ਼ਰਮਸਾਰ ਹੋਵੇ। ਵਾਹ ਜੀ ਵਾਹ। ਤੇ ਜੇਕਰ ਖੂਨ ਦਾ ਮਾਸਾ ਰੱਖਣਾ ਏ, ਮੁੱਠ ਪਰਾਂ ਦੀ ਲਾਇਆ ਕੋਲ ਮੇਰੇ, ਆ ਸ਼ਬਾਜ਼ ਦੀ ਚਾਲ ਸਿਖਾ ਤੈਨੂੰ, ਸਾਰੇ ਜੱਗ ਤੇ ਤੇਰਾ ਵਕਾਰ ਹੋਵੇ। ਵਾਹ ਵਾਹ ਵਾਹ। ਜਦੋਂ ਮੈਂ ਉਹ ਪ੍ਰੋਫੈਸਰ ਸਾਹਿਬ ਨੂੰ ਨਾ ਇਹ ਸ਼ੇਰ ਸੁਣਾਏ ਤੇ ਉਹਨਾਂ ਮੈਨੂੰ ਸੀਨੇ ਨਾਲ ਲਾ ਲਿਆ ਤੇ ਮੇਰਾ ਹੱਥ ਚੁੰਮਿਆ ਤੇ ਉਹਨੇ ਨੇ ਤੂੰ ਤੇ ਬੜਾ ਵੱਡਾ ਸ਼ਾਇਰ ਹੈ ਯਾਰ। ਇਹ ਕਿਹੜੇ ਕਾਲਜ ਦੀ ਗੱਲ ਹੈ ਜੀ? ਇਹ ਆਪਣਾ ਤਲੀਮੁਲ ਸਲਾਮ ਹਾਈ ਸਕੂਲ, ਆਪਣਾ ਤਲੀਮੁਲ ਸਲਾਮ ਇੰਟਰ ਕਾਲਜ ਕਟਿਆਲੀਆਂ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਤੁਸੀਂ ਫਸਟ ਈਅਰ ਤੇ ਹੋ ਉਸ ਵੇਲੇ? ਮੈਂ ਉਸ ਵੇਲੇ ਸੈਕੰਡ ਈਅਰ ਤੁਸੀਂ ਪੜ੍ਹਦੇ ਹੋ। ਅਸੀਂ ਕਹਿ ਸਕਦੇ ਹਾਂ ਕਿ ਤੁਹਾਡਾ ਪਹਿਲਾ ਸੀ? ਜੀ ਜੀ, ਮੇਰੀ ਪਹਿਲੀ ਸ਼ਾਇਰੀ ਉਹ ਇਹ ਕਿਸ ਸੰਨ ਦੀ ਗੱਲ ਹੈ ਜੀ? ਇਹ ਸੰਨ ਤਕਰੀਬਨ ਉਦੋਂ ਜੰਗ ਲੱਗੀ ਸੀ 71 ਵਾਲੀ, ਉਦੋਂ ਦੀ, ਯਾਨੀ ਉਹ ਸੰਨ ਦੀ ਜੰਗ ਲੱਗੀ ਸੀ। ਵਾਹ ਜੀ ਵਾਹ, ਬਹੁਤ ਕਮਾਲ ਹੈ। ਉਹ ਮੈਂ ਕੀਤਾ ਤੇ ਉਹ ਆਖਣ ਲੱਗੀ ਯਾਰ ਤੂੰ ਤੇ ਬੜਾ ਸ਼ਾਇਰ ਹੈ, ਲੇਕਿਨ ਮੈਂ ਇਸ ਗੱਲ ਨੂੰ ਆਈ ਗਈ ਕਰ ਛੜਿਆ ਮਤਲਬ ਇਹ। ਤੇ ਉਹਦੇ ਤੋਂ ਬਾਅਦ ਫਿਰ ਬਾਕਾਇਦਾ ਮੈਂ ਪੰਜਾਬੀ ਜਿਹੜੀ ਹੈ ਨਾ, ਉਦੋਂ ਕੋ 10-12 ਸਾਲ ਛੱਡ ਕੇ ਉਦੋਂ ਜਰਮਨੀ ਟੁਰ ਗਿਆ, ਉਧਰੋਂ ਆਇਆ। ਅੱਛਾ। ਤੇ 1983 ਚ ਮੈਂ ਵਾਕੰਡ ਭਰਤੀ ਹੋਇਆ ਜੀ। ਉੱਥੇ ਨਾ ਉਦੋਂ ਸੱਜਣ ਅਖਬਾਰ ਲਾਹੌਰ ਤੋਂ ਨਿਕਲਿਆ ਜੀ। ਤੇ ਉਹਦੇ ਨਾਲ ਉਹਦੇ ਬਾਂਹ ਬੇਲੀ ਬਣਨ ਲਈ ਪਹਿਲਾਂ ਉਹਦਾ ਇਸ਼ਤਿਹਾਰ ਵਗੈਰਾ ਪੜ੍ਹਦੇ ਰਹੇ, ਫਿਰ ਉਹ ਸਾਰੇ ਉਹਦੇ ਚ ਮੈਂ ਬਾਕਾਇਦਾ ਕਾਲਮ ਵੀ ਲਿਖਦਾ ਰਿਹਾ, ਕਾਫੀ ਕਾਲਮ ਉਹਦੇ ਚ ਲਿਖੇ। ਕਿ ਉੱਥੇ ਨਾ ਜੀ ਮੈਂ ਜਿਹੜੀ ਪਹਿਲੀ ਗਜ਼ਲ ਲਿਖੀ ਉਹ ਇਹ ਸੀ ਕਿ ਦਿਲ ਵਿੱਚ ਸੀ ਇਹ ਕਾਸ ਤੇ ਦਿਲ ਵਿੱਚ ਰਹਿ ਗਈ ਏ, ਆਪੇ ਹੀ ਲਾ ਕੇ ਅੱਗ ਬੁਝਾਣੀ ਪੈ ਗਈ ਏ, ਤੇ ਆਂਦਾ ਸੀ ਮੈਂ ਆਵਾਂਗਾ ਪਰ ਨਹੀਂ ਆਇਆ, ਤੇ ਖੌਰੇ ਉਹਦੇ ਚੇਤਿਓਂ ਹੀ ਗੱਲ ਲੈ ਗਈ ਏ, ਤੇ ਵੇਖ ਕੇ ਕਜਰਾ ਉਹਦੀਆਂ ਸੋਹਣੀਆਂ ਅੱਖੀਆਂ ਦਾ ਸਾਕੀ ਨੂੰ ਵੀ ਹੋਸ਼ ਭੁਲਾਣੀ ਪੈ ਗਈ। ਵਾਹ ਵਾਹ ਵਾਹ। ਤੋ ਇਹ ਜੀ ਮੈਂ ਪਹਿਲੀ ਲਿਖੀ ਤੋਂ ਬੜੀ ਉਹਨਾਂ ਦੇ ਸੱਜਣਾ ਨੇ ਪਸੰਦ ਕੀਤੀ। ਮੈਂ ਸੋਚਿਆ ਕਿ ਮੈਂ ਆਪਣੀ ਜ਼ੁਬਾਨ ਹੀ ਲਿਖਾਂਗਾ ਔਰ ਇਹਦੇ ਚ ਹੀ ਲਿਖਾਂਗਾ, ਔਰ ਉਹ ਫਿਰ ਮੈਂ ਲਿਖਦਾ ਰਿਹਾ। ਇਹਦੇ ਵਰਗੀ ਮਿਠਾਸ ਨਹੀਂ ਕਿਤੇ ਵੀ ਮਿਲ ਸਕਦੀ। ਹਾਂਜੀ, ਕਿਉਂਕਿ ਆਪਣੀ ਮਾਂ ਬੋਲੀ ਜਿਹੜੀ ਹੈ ਨਾ ਮਾਂ ਦੇ ਪਿਆਰ ਦਾ ਦੁਨੀਆ 'ਚ ਬਦਲ ਲੱਭ ਸਕਦਾ ਕਿਸੇ ਨੂੰ, ਤੇ ਨਾ ਆਪਣੀ ਮਾਂ ਬੋਲੀ ਵਰਗਾ ਪਿਆਰ ਕਿਤੋਂ ਲੱਭ ਸਕਦਾ। ਵਾਹ। ਔਰ ਮਾਂ ਬੋਲੀ ਨੇ ਮੇਰੇ ਨਾਲ ਇੰਨਾ ਪਿਆਰ ਕੀਤਾ, ਮੈਂ ਵੀ ਇਹਨੂੰ ਪਿਆਰ ਕੀਤਾ। ਔਰ ਫਿਰ ਮੈਂ ਜਨਾਬ ਆਪਣੇ ਵਸੀਲੇ ਸਾਰੇ ਜਿਹੜੇ ਮੇਰੇ ਕੋਲ ਫਾਰਗ ਸਨ, ਮੈਂ ਐਮਏ ਇਕਨੋਮਿਕਸ ਵੀ ਕੀਤਾ ਸੀ ਜੀ। ਮੈਂ ਚਾਹੁੰਦਾ ਤੇ ਟਿਊਸ਼ਨਾਂ ਪੜ੍ਹਾ ਕੇ ਤੇ ਮੈਂ ਮਤਲਬ ਇਹ ਹੈ ਕਿ ਉਹ ਪੈਸੇ ਵੀ ਕਮਾ ਸਕਦਾ ਹਾਂ, ਲੇਕਿਨ ਮੈਂ ਐਮਏ ਪੰਜਾਬੀ ਵੀ ਕੀਤਾ ਸੀ। ਔਰ ਮੈਂ ਸੋਚਿਆ ਕਿ ਮੈਂ ਸਾਰਾ ਜਿਹੜਾ ਟਾਈਮ ਹੈ ਨੌਕਰੀ ਤੋਂ ਇਲਾਵਾ ਉਹ ਮੈਂ ਆਪਣੀ ਮਾਂ ਬੋਲੀ ਦੇ ਵਧਾਰੇ ਨੂੰ ਦੇਣਾ ਹੈ, ਔਰ ਉਹ ਆਪਣੇ ਮਾਂ ਬੋਲੀ ਦੇ ਵਧਾਰੇ ਵਾਸਤੇ ਮੈਂ ਜੋ ਕੁਝ ਵੀ ਕਰਦਾ ਰਿਹਾ ਹਾਂਜੀ ਹੁਣ ਤੱਕ, ਉਹ ਸਾਰੀ ਜ਼ਿੰਦਗੀ ਉਸੇ ਕਮਿਟਮੈਂਟ 'ਚ ਉਸੇ ਜੁਰਤ ਦੇ ਨਾਲ ਗੁਜ਼ਾਰੀ ਹੈ। ਜੀ ਜੀ, ਕੋਈ ਸ਼ੱਕ ਨਹੀਂ। ਤੁਸੀਂ ਇੱਕ ਪਿੰਡ 'ਚ ਬਹੁਤ ਵੱਡੇ ਜ਼ਿਮੀਂਦਾਰ ਸੋ, ਤੇ ਤੁਸੀਂ ਜ਼ਿਮੀਂਦਾਰਾਂ ਨੂੰ ਅਪਲਾਈ ਨਹੀਂ ਕੀਤਾ, ਮਤਲਬ ਜੋ ਬਾਈ ਜੋਤੀ ਨਹੀਂ ਕੀਤੀ ਤੇ ਤਾਲੀਮ ਨਾਲ ਵੀ ਵਸਤਾ ਰਹੇ ਹੋ, ਤੇ ਇਹ ਥੋੜਾ ਜਿਹਾ ਅਸਲ ਗੱਲ ਇਹ ਆ ਕਿ ਬਜ਼ੁਰਗਾਂ ਦਾ ਪੇਸ਼ਾ ਵੀ ਖੇਤੀਬਾੜੀ। ਹਾਂਜੀ, ਬਜ਼ੁਰਗਾਂ ਦਾ ਪੇਸ਼ਾ ਤੇ ਖੇਤੀਬਾੜੀ ਸੀ, ਲੇਕਿਨ ਇਹ ਵੇ ਕਿ ਮੈਂ ਚੁੱਕੇ ਨੌਕਰੀ ਤੇ ਮਹਿਕਮਾ ਡਾਕ 'ਚ ਲੱਗ ਗਿਆ, ਤੇ ਉਹਦੇ ਤੋਂ ਇਲਾਵਾ 2 ਸਾਲ ਮੈਂ ਵਾਈ ਵੀ ਕੀਤੀ, ਲੇਕਿਨ ਉਹ ਗੱਲ ਨਾ ਬਣੀ, ਫਿਰ ਛੱਡ ਛੜੀ। ਤੇ ਨਾਲੇ ਪਾਸਾ ਇੱਕੋ ਹੀ ਰਹਿੰਦਾ, ਹੀਰੇ ਜਾਂ ਖੇੜੇ ਜਾਂ ਰਾਂਝਾ, ਤੇ ਦੁਨੀਆ 'ਚ ਕੋਈ ਵੀ ਕੰਮ ਜਿਹੜਾ ਉਹ ਕਿਸੇ ਜੁਰਤ ਨਾਲ ਹਾਂਜੀ ਉਹ ਪੂਰਾ ਧਿਆਨ ਨਾਲ ਕਰਨਾ ਪੈਂਦਾ ਤੇ ਤਾਂ ਹੁੰਦਾ ਹੈ ਹਾਂਜੀ। ਤੇ ਬਹਰਹਾਲ ਅਸੀਂ ਸਾਰਾ ਉੱਠਣ ਬਹਿਣ ਖਾਣ ਪੀਣ ਤੋਂ ਇਲਾਵਾ ਸੌਣ ਤੋਂ ਇਲਾਵਾ ਮੈਨੂੰ ਹੋਰ ਕੋਈ ਕੰਮ ਨਹੀਂ। ਮੈਂ ਹੁਣ ਵੀ ਮੇਰੀ 70 ਸਾਲ ਤੋਂ ਉੱਤੇ ਉਮਰ ਜਾ ਰਹੀ ਹੈ, 71ਵਾਂ ਸਾਲ ਲੱਗਾ ਹੈ, ਮੈਂ 5-6 ਘੰਟੇ ਲੈਪਟਾਪ ਤੇ ਕੰਮ ਨਾ ਕਰ ਲਵਾਂ ਪੰਜਾਬੀ ਦਾ ਤੇ ਮੈਨੂੰ ਸੁੱਖ ਨਾਲ ਨੀਂਦਰ ਹੀ ਨਹੀਂ ਆਉਂਦੀ। ਮੈਂ ਸਮਝਣਾ ਕਿ ਮੇਰੀ ਕੋਈ ਸ਼ੈ ਖੁੱਸ ਗਈ ਹੈ, ਗੁਆਚ ਗਈ ਹੈ। ਔਰ ਇਹ ਜਿਹੜੀਆਂ ਚੀਜ਼ਾਂ ਨੇ ਨਾ, ਕੋਈ ਵੀ ਕੰਮ ਜਿਹੜਾ ਜੁਰਤ ਨਾਲ ਹੁੰਦਾ, ਕਮਿਟਮੈਂਟ ਨਾਲ ਹੁੰਦਾ, ਕੋਈ ਸ਼ੱਕ। ਔਰ ਇਹਦੇ ਤੋਂ ਇਲਾਵਾ ਤੇ ਮੈਂ ਸਮਝਣਾ ਕਿ ਮੈਂ ਸ਼ਾਇਦ ਉਰਦੂ ਚ ਸ਼ਾਇਰੀ ਜਿੰਨੀ ਮਰਜ਼ੀ ਕਰਦਾ, ਲੇਕਿਨ ਮੈਨੂੰ ਉਹ ਮਾਨਤਾ ਨਾ ਮਿਲਦੀ ਜਿਹੜੀ ਮੈਨੂੰ ਹੁਣ ਮਿਲੀ ਹੈ। ਅੱਲਾ ਦਾ ਬੜਾ ਫਜ਼ਲ ਹੈ, ਸਾਰੀ ਦੁਨੀਆ 'ਚ ਲੋਕ ਇਹਸਾਨ ਬਾਜਵੇ ਨੂੰ ਜਾਣਦੇ ਨੇ, ਇੱਜ਼ਤ ਕਰਦੇ ਨੇ, ਪਿਆਰ ਦਿੰਦੇ ਨੇ। ਔਰ ਪੰਜਾਬ ਯੂਨੀਵਰਸਿਟੀ 'ਚ ਮੇਰੇ ਤੇ PhD ਵੀ ਹੋ ਰਹੀ ਹੈ। ਬਾਕੀ ਪਾਰਸ਼ਲ ਮੇਰੀਆਂ ਕਿਤਾਬਾਂ ਉੱਤੇ ਕਈਆਂ ਥਾਵਾਂ ਤੇ ਇੰਡੀਆ 'ਚ ਵੀ, ਇੱਧਰ ਵੀ, ਅੱਗੇ ਪਿੱਛੇ ਮੇਰੀ ਕਿਤਾਬਾਂ ਨੂੰ ਮਤਲਬ ਹਿੱਸਾ ਬਣਾ ਕੇ ਕਿੰਨੀਆਂ PhDਆਂ ਹੁਣ ਤੱਕ ਹੋ ਚੁੱਕੀਆਂ ਨੇ ਔਰ ਹੋ ਰਹੀਆਂ ਨੇ। ਘਰ ਵਿੱਚੋਂ ਸਭ ਤੋਂ ਜ਼ਿਆਦਾ ਸਪੋਰਟ ਕਿਹਦੀ ਰਹੀ?
ਘਰ ਚੋਂ ਜਿਹੜਾ ਨਾ ਜੀ ਮੇਰੀ ਬੀਵੀ ਜਿਹੜੀ ਸੀ ਉਹ 4 ਜਮਾਤਾਂ ਹੀ ਪੜ੍ਹੀ ਸੀ ਠੀਕ ਹੈ ਤੇ ਉਹਨੇ ਕਦੀ ਮੇਰੇ ਮਾਮਲਾ 'ਚ ਦਖਲ ਨਹੀਂ ਦਿੱਤਾ ਠੀਕ ਤੇ ਉਹ ਬੱਚਿਆਂ ਨੂੰ ਪਾਲ ਲਿਆ, ਉਹਨੇ ਸਾਰਾ ਸਿਲਸਿਲਾ ਕੀਤਾ ਤੇ ਮੈਂ ਆਪਣੀ ਮौज ਮਸਤੀ 'ਚ ਹੀ ਮਤਲਬ ਇਹ ਹੈ ਕਿ ਹੁਣ ਵੀ ਮੈਂ ਹਰ ਵੇਲੇ ਲੱਗਾ ਰਹਿਣਾ ਇੱਕ ਪਾਸੇ ਬਹਿ ਕੇ ਜੀ ਜੀ ਔਰ ਸਾਰੇ ਕੰਮ ਭੁੱਲ ਭੁਲਾ ਕੇ ਤੇ ਬੜਾ ਅੱਲਾ ਦਾ ਫਜ਼ਲ ਹੈ। ਮੈਂ ਬਹੁਤ ਚਿਰ ਹੋਇਆ ਕਿ ਮੈਂ ਮੁਸੱਦਾ ਕਦੀ ਨਹੀਂ ਲਿਖਿਆ, ਖਰੜਾ ਕਦੀ ਨਹੀਂ ਲਿਖਿਆ। ਮੈਂ ਸਿੱਧਾ ਕੰਪਿਊਟਰ ਤੇ ਬਹਿ ਕੇ ਤੇ ਅੱਲਾ ਦੇ ਫਜ਼ਲ ਨਾਲ ਜਿਹੜੀ ਮੇਰੀ ਤਾਕਤ ਹੈ ਮੈਂ ਸਿਚੁਏਸ਼ਨ ਤੇ ਜਾ ਕੇ ਔਰ ਉਹ ਗੱਲ ਨੂੰ ਪੁੱਛ ਪਛਾ ਕੇ ਅਗਲੇ ਕਰੈਕਟਰ ਕੋਲੋਂ ਤੇ ਉਹਦੀ ਗੱਲ ਕਰਨਾ ਜੀ 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 ਔਰ ਇਸ ਤਰ੍ਹਾਂ ਹੀ ਮੈਂ ਕਿੱਸਾ ਹੀਰ ਰਾਂਝਾ ਜਿਹੜਾ ਮੈਂ ਉਹ ਬਲਕਿ ਦਾਅਵੇ ਨਾ ਕਹਿ ਸਕਦਾ ਕਿ ਮੈਂ ਹੀਰ ਤੇ ਰਾਂਝੇ ਕੋਲੋਂ ਪੁੱਛ ਕੇ ਉਹ ਕਿੱਸਾ ਲਿਖਿਆ ਜੀ ਜੀ ਤੇ ਜਿੰਨਾ ਚਿਰ ਉਹ ਤਾਕਤ ਜਿਹੜੀ ਹੈ ਉਹਨਾਂ ਚਿਰ ਨਾ ਹੋਏ ਉਹਨਾਂ ਚਿਰ ਉਹ ਗੱਲ ਬਣਦੀ ਨਹੀਂ, ਉਹਦੇ ਚ ਉਹਨਾਂ ਦਰਦ ਪੈਦਾ ਹੋ ਮਿਰਜ਼ਾ ਸਾਹਿਬਾ ਲਿਖੀ ਜੀ ਜੀ ਹਾਂ। ਉਹਦੀ ਮਿਸਾਲ ਇਸ ਤਰ੍ਹਾਂ ਕਿ ਮੈਂ ਇੱਕ ਦਿਨ ਲਿਖ ਰਿਹਾ ਸਾਂ ਤੇ ਹੀਰ ਰਾਂਝੇ ਦਾ ਕਿੱਸਾ ਹੀ ਲਿਖ ਰਿਹਾ ਸਾਂ ਸੱਚ ਬਾਣੀ ਤੇ ਉੱਥੇ ਉਹ ਹੀਰ ਜਦੋਂ ਵਹੀਜ ਕੇ ਆਪਣੇ ਪੇਕੇ ਸਹੁਰੇ ਗਈ ਇੱਕ ਰਾਤ, ਛੋਟੀ ਜੀ ਸੀ 5 ਸਾਲਾਂ ਦੀ ਜੀ ਜੀ ਤੇ ਉੱਥੇ ਜਿਹੜਾ ਉਹਨੇ ਤਖਤ ਹਜ਼ਾਰੇ ਨੂੰ ਸਵੇਰੇ ਵੇਖਿਆ ਉਹ ਮੈਂ ਲਿਖਿਆ ਤੇ ਉਹ ਮੈਂ ਸਾਰਾ ਲਿਖ ਰਿਹਾ ਸਾਂ ਕਿ ਉਹਨੂੰ ਕੀ ਕੀ ਨਜ਼ਰ ਆ ਰਿਹਾ ਸੀ 4 ਚਫੇਰੇ ਤੇ ਜਦੋਂ ਮੈਂ ਆਖਰ ਤੇ ਲਿਖਿਆ ਕਿ ਉਹ ਲੇਖ ਸੜੀ ਨਾ ਜਾਣਦੀ ਕੀ ਹੋਣਾ ਉਸ ਦੇ ਨਾਲ ਤੇ ਮੈਂ ਉੱਚੀ ਉੱਚੀ ਰੋਣ ਲੱਗ ਪਿਆ ਤੇ ਮੇਰੀ ਨੂੰਹ ਭੱਜ ਕੇ ਆਈ, ਅੱਬੂ ਜੀ ਕੀ ਹੋਇਆ? ਮੈਂ ਕਿਹਾ ਪੁੱਤਰ ਤੇਰੀ ਗੱਲ ਨਹੀਂ, ਤੂੰ ਜਾ ਆਪਣਾ ਕੰਮ ਕਰ, ਮੈਂ ਆਪਣੇ ਕੰਮ ਲੱਗਾ। ਅੱਛਾ ਮਤਲਬ ਇੰਜ ਦੀ ਵੀ ਸਿਚੁਏਸ਼ਨ ਜਿੰਨਾ ਜੀ, ਚਿਰ ਜੀ, ਜੀ। ਆਪਣੇ ਉੱਤੇ ਵਾਪਰਾਂ ਨੂੰ ਹਾਂਜੀ ਵਾਰਦ ਨਾ ਕੀਤਾ ਜਾਏ ਉਹਨਾਂ ਜਿਹੜਾ ਸ਼ਾਇਰੀ ਹੁੰਦੀ ਨਹੀਂ। ਬਿਲਕੁਲ ਠੀਕ ਉਹ ਇਹ ਸਾਰੀ ਖੁਦਾ ਦੀ ਦੇਣ ਹੈ ਤੇ ਇਹ ਦੁਆ ਸੀ ਮਾਂ ਅੱਲਾ ਰੱਖੀ ਪਸਰੂਰ ਵਾਲੇ ਬਜ਼ੁਰਗਾਂ ਦੀ ਕਿ ਜਿਨ੍ਹਾਂ ਦੀ ਦੁਆ ਨਾਲ ਮੈਂ ਪੈਦਾ ਹੋਇਆ ਸਾਂ, ਜਿਨ੍ਹਾਂ ਕਿਹਾ ਸੀ ਕਿ ਉਹ ਹੋਏਗਾ ਕੱਲਾ ਹੀ ਮੇਰੀ ਵਾਲਦਾ ਨੂੰ। ਵਾਹ। ਤੇ ਉਹ ਮੇਰੇ ਮਾਂ ਜੀ ਜਿਹੜੇ ਸਨ ਉਹ ਵੀ ਫਕੀਰ ਦਰਵੇਸ਼ ਸਨ। ਸਾਹਮਣੇ ਕਬਰ ਹੈ ਉਹਨਾਂ ਦੀ, ਹਾਂਜੀ ਇੱਥੇ ਆ ਸਾਹਮਣੇ। ਮੈਨੂੰ ਉਹਨਾਂ 2 ਦਿਨ ਪਹਿਲਾਂ ਫੌਤ ਹੋਣ ਤੋਂ ਆਰਡਰ ਲਾਇਆ ਸੀ ਕਿ ਪੁੱਤਰਾ ਮੇਰੀ ਕਬਰ ਇੱਥੇ ਬਣਾਣੀ ਹੈ, ਜਗ੍ਹਾ ਵੀ ਦੱਸੀ ਸੀ ਅੱਛਾ ਤੇ ਆਖਣ ਲੱਗੇ ਮੇਰਾ ਵਕਤ ਹੁਣ ਲਾਗੇ ਆ ਗਿਆ ਤੋਂ ਫਿਰ ਮੈਂ ਨਾ ਉਹਨਾਂ ਦੀ ਇੱਥੇ ਹੀ ਕਬਰ ਬਣਾਈ ਔਰ ਮੈਂ ਬੇਟੇ ਨੂੰ ਵੀ ਕਿਹਾ, ਆਪਣੇ ਪੁੱਤਰ ਨੂੰ ਵੀ ਕਿ ਮੈਨੂੰ ਵੀ ਮੇਰੀ ਮਾਂ ਦੇ ਕੋਲ ਹੀ ਦਫਨਾਣਾ ਹੈ ਵਾਹ। ਕਿਉਂਕਿ ਉਹ ਬੁੱਲੇ ਸ਼ਾਹ ਕਿਹਾ ਸੀ ਧਰਮਸ਼ਾਲੇ ਤੜਵਾਈ ਰਹਿੰਦੇ ਠਾਕਰ ਦੁਆਰੇ ਠੱਗ ਤੇ ਵਿੱਚ ਮਸੀਤ ਕੋ ਸਤੀਏ ਰਹਿੰਦੇ ਆਸ਼ਿਕ ਰਹਿਣਾ ਲੱਗ। ਵਾਹ ਤੋਂ ਵਾਹ ਵਾਹ। ਗੱਲ ਇਹ ਹੈ ਕਿ ਇਹ ਜ਼ਿੰਦਗੀ ਜਿਹੜੀ ਹੈ ਇਹਨੂੰ ਇਸ ਜੁੜਤ ਨਾਲ ਗੁਜ਼ਾਰਿਆ ਕਿ ਮਰਨ ਤੋਂ ਪਹਿਲਾਂ ਜ਼ਿਹਨ ਦੇ ਉੱਤੇ ਸ਼ਾਂਤੀ ਜਿਹੜੀ ਜ਼ਿਹਨ ਤੇ ਆ ਜਾਏ ਕਿ ਮੈਂ ਕੁਝ ਕਰਕੇ ਚੱਲਿਆ। ਵਾਹ ਜੀ ਵਾਹ। ਪੰਜਾਬੀ ਅਦਬ ਦੇ ਵਿੱਚੋਂ ਤੁਸੀਂ ਸਭ ਤੋਂ ਵੱਡਾ ਉਸਤਾਦ ਕਿਹਨੂੰ ਮੰਨਦੇ ਹੋ? ਪੰਜਾਬੀ ਅਦਬ 'ਚ ਆਪਣੇ ਆਪਣੇ ਵੇਲੇ ਦੇ ਬਹੁਤ ਅੱਛੇ ਲੋਕ ਸਨ ਜੀ। ਮਤਲਬ ਇਹ ਅੱਜ ਤੋਂ 20-25-30 ਸਾਲ ਪਹਿਲਾਂ ਆਸਫ ਖਾਨ ਸਾਹਿਬ ਬਹੁਤ ਤਗੜੇ ਰਾਈਟਰ ਸਨ ਪੰਜਾਬੀ ਦੇ। ਠੀਕ ਹੈ। ਸ਼ਰੀਫ ਕੁੰਜਾਈ ਸਾਹਿਬ ਬੜਾ ਵੱਡਾ ਨਾਂ ਸੀ ਜੀ। ਹਾਂਜੀ। ਅੱਜ ਕੱਲ ਜਿਹੜੇ ਨੇ ਸਾਡੇ ਨਜਮ ਹੁਸੈਨ ਸੈयद ਸਾਹਿਬ ਨੇ, ਮਕਸੂਦ ਸਾਕਬ ਨੇ, ਹੋਰ ਬੜੇ ਸੈਂਕੜੇ ਨੇ, ਸਾਰੇ ਹੀ ਦਾਇਮ ਇਕਬਾਲ ਦਾਇਮ ਹੋਏ ਨੇ। ਦਾਇਮ ਇਕਬਾਲ ਦਾਇਮ ਨੇ ਹਾਂਜੀ। ਆਪਣੇ ਆਪਣੇ ਵੇਲੇ ਦੇ ਮਤਲਬ ਉਹ ਸਾਰੇ ਹੀ ਜਿਹੜੇ ਨੇ ਸ਼ਾਇਰ ਨੇ, ਲੇਕਿਨ ਸ਼ਾਇਰੀ ਵਿੱਚ ਮੇਰਾ ਉਸਤਾਦ ਕੋਈ ਨਹੀਂ। ਅੱਛਾ ਅੱਛਾ, ਮਤਲਬ ਤੁਹਾਡਾ ਆਪਣੀ। ਹਾਂਜੀ, ਮੈਂ ਮਤਲਬ ਬੜਿਆਂ ਲੋਕਾਂ ਨੂੰ ਉਸਤਾਦ ਕਿਹਾ ਯਾਰ ਮੈਨੂੰ ਮੇਰੇ ਉਸਤਾਦ ਬਣ ਜਾਓ। ਅੱਛਾ। ਜਿਹਦੇ ਕੋ ਵੀ ਜਾਵਾਂ ਉਹ ਲੱਤ ਨਾ ਲਾਵੇ। ਇੱਕ ਬਜ਼ੁਰਗ ਸਨ ਵਾਹ ਕੈਂਟ ਚ, ਜਦੋਂ ਮੈਂ ਨੌਕਰੀ ਉੱਥੇ ਕਰਦਾ ਸਾਂ, ਉਹਨਾਂ ਦਾ ਨਾਂ ਸੀ ਅਲਾਮਾ ਯੂਸਫ ਜਬਰੀਲ। ਉਹ ਜਿਹੜੇ ਨੇ ਨਾ ਉਹਨਾਂ ਦਾ ਵੀ ਅਜੀਬੋ-ਗਰੀਬ ਵਾਕਿਆ ਉਹ ਵੀ ਸੁਣਾਉਣਾ ਜ਼ਰੂਰੀ ਹੈ। ਜੀ ਜੀ ਜ਼ਰੂਰ ਜ਼ਰੂਰ। ਕਿ ਉਹ ਫੌਜ ਚ ਸਨ, ਦੂਸਰੀ ਜੰਗੇ ਅਜ਼ੀਮ ਚ ਨੌਕਰੀ ਕਰਦੇ। ਅੱਛਾ ਜੀ। ਤੇ ਖੁਸ਼ਾਬ ਦੇ ਇਲਾਕੇ ਦੇ ਆਵਾਨ ਸਨ ਤੇ ਬੜੇ ਜਵਾਨ ਬਾਬੇ ਤੇ ਉਹਨਾਂ ਦੇ ਬੇਟੇ ਸਨ ਸ਼ੌਕਤ ਮਹਿਮੂਦ ਆਵਾਨ, ਉਹ ਸਾਡੇ ਦੋਸਤ ਸਨ, ਬਾਹਰ ਕੈਂਟ ਰਹਿੰਦੇ ਸਨ, ਨਵਾਬਾਬਾਦ ਮਹੱਲਾ ਹੈ ਉੱਥੇ। ਲੇਕਿਨ ਉਹ ਬਜ਼ੁਰਗ ਜਿਹੜੇ ਨੇ ਨਾ ਜੀ, ਉਹਨਾਂ ਦੀ ਹਿਸਟਰੀ ਜਦੋਂ ਮੈਂ ਸੁਣੀ ਨਾ ਤੇ ਮੈਂ ਹੈਰਾਨ ਹੋ ਗਿਆ ਕਿ ਉਹ ਦੂਸਰੀ ਜੰਗੇ ਅਜ਼ੀਮ ਚ ਸਿਪਾਹੀ ਸਨ ਤੇ ਬਗਦਾਦ ਵਿੱਚ ਸਨ। ਅੱਛਾ। ਤੇ ਉਹ ਡਿਊਟੀ ਦੇ ਦੌਰਾਨ ਪੱਗ ਨਹੀਂ ਸਨ, ਟੋਪੀ ਨਹੀਂ ਸਨ ਪਾਉਂਦੇ, ਫੌਜ ਦੀ ਟੋਪੀ ਨਹੀਂ ਸਨ ਪਾਉਂਦੇ। ਤੇ ਉਹਨਾਂ ਦੇ ਬੜੀ ਵਾਰੀ ਪੁੱਛ ਗਿੱਛ ਹੋਈ, ਉਹਨਾਂ ਆਖਿਆ ਜੀ ਮੈਂ ਨਬੀ ਪਾਕ ਨਾਲ ਅਕੀਦਤ ਦੀ ਬੁਨਿਆਦ ਤੇ ਪੱਗ ਬੰਨ੍ਹਣਾ, ਮੇਰੇ ਨਬੀ ਪਾਕ ਵੀ ਪੱਗ ਬੰਨ੍ਹਦੇ ਸਨ। ਅੱਛਾ। ਇੱਕ ਦਫਾ ਉਹਨਾਂ ਦੀ ਕਰਨਲ ਦੇ ਪੇਸ਼ੀ ਹੋ ਗਈ। ਜਦੋਂ ਕਰਨਲ ਦੇ ਪੇਸ਼ੀ ਹੋ ਗਈ ਤੇ ਉਹਨਾਂ ਆਖਿਆ ਜੀ ਮੈਂ ਅਕੀਦਤ ਨਾਲ ਮੁਸਲਮਾਨ ਆ ਤੇ ਮੈਂ ਉਹਨਾਂ ਦੀ ਸੁਨਨਤ ਚ ਪੱਗ ਬੰਨ੍ਹਣਾ। ਲੇਕਿਨ ਉਹ ਕਰਨਲ ਅੰਗਰੇਜ਼ ਸੀ, ਉਹਨੇ ਕੋਈ ਗਲਤ ਗੱਲ ਕਰਤੀ ਨਬੀ ਪਾਕ ਦੀ ਸ਼ਾਨ ਚ ਵੀ। ਇਹ ਫਿਰ ਦੱਸਦੇ ਨੇ ਕਿ ਮੈਂ ਪਾਗਲ ਹੋ ਗਿਆ
ਮੇਰੇ ਫਿਰ ਉੱਥੇ ਹਥਿਆਰ ਤੇ ਮੇਰੇ ਕੋਲ ਰਾਈਫਲ ਤੇ ਹੈ ਕੋਈ ਨਹੀਂ ਸੀ। ਜੋ ਮੈਨੂੰ ਲੱਭਿਆ ਮੈਂ ਮਾਰਿਆ ਉਸ ਕਰਨਲ ਨੂੰ, ਮਾਰ ਕੇ ਉਹਨੂੰ ਬੋਸ਼ ਕਰਤਾ। ਵਾਹ ਜਦੋਂ ਬੋਸ਼ ਹੋ ਗਿਆ ਤੇ ਮੈਨੂੰ ਇਹਨਾਂ ਫੜ ਕੇ ਜੇਲੇ ਦੇ ਦਿੱਤਾ। ਮੇਰਾ ਕੋਰਟ ਮਾਰਸ਼ਲ ਹੋਇਆ। ਜੀ। ਜਦੋਂ ਕੋਰਟ ਮਾਰਸ਼ਲ ਹੋਇਆ ਤੇ ਦੱਸਦੇ ਨੇ ਕਿ ਮੈਂ ਬਗਦਾਦ ਜੇਲ੍ਹ 'ਚ ਹਾਂ ਤੇ ਇੱਕ ਰਾਤ ਮੈਨੂੰ ਖਾਬ 'ਚ ਇੱਕ ਬਜ਼ੁਰਗ ਮਿਲੇ। ਅੱਛਾ। ਛੋਟੇ ਕੱਦ ਦੇ ਸਨ, ਸਬਜ਼ ਲਿਬਾਸ ਪਾਇਆ ਸੀ ਉਹਨਾਂ ਨੇ ਤੇ ਉਹਨਾਂ ਨੇ ਮੈਨੂੰ ਆਖਿਆ ਉਹ ਕਾਕਾ ਉਰਾਂ ਆ। ਮੈਨੂੰ ਬਾਹੋਂ ਫੜ ਕੇ ਤੇ ਇੱਕ ਹੋਰ ਬਜ਼ੁਰਗਾਂ ਕੋਲ ਲੈ ਗਏ ਨੇ ਤੇ ਉਹ ਖਾਬ ਬਿਆਨ ਕਰ ਰਹੇ ਨੇ। ਇਹ ਮੈਨੂੰ ਠੀਕ। ਕੀਤੀ ਉਹਨਾਂ ਨੇ। ਠੀਕ ਹੈ। ਤੇ ਉਹ ਬਜ਼ੁਰਗ ਜਿਹੜੇ ਸਨ ਉਹਨਾਂ ਦਾ ਸਫੈਦ ਲਿਬਾਸ ਸੀ ਤੇ ਬਹੁਤ ਉੱਚਾ ਕੱਦ ਸੀ ਅੱਛਾ। ਤੇ ਇੰਜ ਕਰਕੇ ਪੱਗ ਬੰਨ ਥੰਮ ਕੇ ਤੇ ਉਹਨਾਂ ਨੂੰ ਮੈਂ ਵੇਖਿਆ। ਅੱਛਾ। ਤੇ ਉਹ ਜਿਹੜੇ ਵੱਡੇ ਬਜ਼ੁਰਗ ਸਨ ਉਹਨਾਂ ਨੇ ਆਖਿਆ ਪੁੱਤਰ ਤੇਰੀ ਡਿਊਟੀ ਇਹ ਵੇ ਕਿ ਤੂੰ ਇਨਸਾਨ ਨੂੰ ਅੱਗ ਤੋਂ ਬਚਾਉਣ ਦੀ ਗੱਲ ਕਰਨੀ ਸਾਰੀ ਉਮਰ। ਮੈਂ ਆਖਿਆ ਜੀ ਮੈਂ ਤੇ ਜੇਲ੍ਹ 'ਚ ਆ, ਮੈਂ ਪਤਾ ਨਹੀਂ ਇੱਥੇ ਮੈਨੂੰ 14 ਸਾਲ ਸਜ਼ਾ ਹੋਈ ਹੈ, ਮੈਂ ਤੇ ਇੱਥੇ ਰਹਿ ਜਾਣਾ। ਸਹੀ ਹੈ। ਉਹਨਾਂ ਆਖਿਆ ਕਿ ਤੇਰੀ ਸਜ਼ਾ ਅਸਾਂ ਮਾਫ ਕਰ ਦਿੱਤੀ ਹੈ। ਵਾਹ। ਅੱਛਾ, ਉਸ ਵੇਲੇ ਮੈਂ ਅਪੀਲ ਕੀਤੀ ਹੋਈ ਸੀ। ਮੈਂ ਦਿਨ ਚੜਿਆ ਤੇ ਜਨਾਬ ਇੱਕ ਬੰਦਾ ਭੱਜਾ ਲਗਾ ਆਇਆ, ਤੇਰੀ ਚਿੱਠੀ ਆਈ ਹੈ, ਆਪਣਾ ਤੈਨੂੰ ਤੇ ਸਜ਼ਾ ਮਾਫੀ ਹੋ ਗਈ ਹੈ ਤੇ ਹਾਂਜੀ ਨੌਕਰੀ ਤੋਂ ਡਿਸਮਿਸ ਹੋ ਕੇ ਤੇ ਮੇਰੀ ਸਜ਼ਾ ਮਾਫ ਹੋ ਗਈ ਤੇ ਮੈਂ ਘਰ ਆ ਗਿਆ। ਰਾਤੀ ਖਾਬ ਵੇਖੀ ਬਜ਼ੁਰਗ ਆਏ, ਅਗਲੇ ਦਿਨ ਉਹਨਾਂ ਦੀ ਜੀ। ਖਲਾਸੀ ਹੋ ਗਈ। ਉਹ ਜਦੋਂ ਘਰ ਆਏ ਨੇ ਨਾ ਤੋਂ ਆਂਦੇ ਨੇ ਮੈਂ ਸੋਚਣ ਲੱਗ ਪਿਆ ਵੀ ਉਹ ਕਿਹੜੀ ਅੱਗ ਹੈ ਜਿਹੜੀ ਇਨਸਾਨ ਨੂੰ ਬਚਾਣਾ ਹੈ। ਹਾਂ। ਹਾਂਜੀ ਠੀਕ। ਉਹ ਫਿਰ ਜਨਾਬ ਉਹਨਾਂ ਨੇ ਉਸ ਬਜ਼ੁਰਗ ਦੀ ਬਲਟਨ ਰਸਲ ਜਿਹੜੇ ਅੰਗਰੇਜ਼ ਬੜੇ ਵੱਡੇ ਰਾਈਟਰ ਨੇ ਉਹਨਾਂ ਨਾਲ ਖਤੋ ਕਿਤਾਬਤ ਸੀ। ਚਿੱਠੀਆਂ ਮੈਂ ਉਹਨਾਂ ਦੇ ਘਰ ਵੇਖੀਆਂ ਨੇ, ਬਲਟਨ ਰਸਲ ਦੇ ਹੱਥੀਆਂ ਲਿਖੀਆਂ। ਅੱਛਾ। ਤੇ ਉਹਨਾਂ ਨੇ ਨਾ ਉਹਦੇ ਨਾਲ ਮਿਲੇ ਗਿਲੇ। ਚਲੋ ਖੈਰ ਉਹ ਨਾ ਜਿਸ ਵੇਲੇ ਇਹਨਾਂ ਨੇ ਨਾ ਫਿਰ ਸੋਚਿਆ ਵੀ ਹੁਣ ਕਿਹੜੀ ਅੱਗ ਏ। ਕੁਰਾਨ ਆਂਦੇ ਨੇ ਮੈਂ ਪੜਿਆ, ਮੈਨੂੰ ਸਮਝ ਨਾ ਆਏ। ਹਾਂਜੀ ਹੋਰ ਬੜਾ ਕੁਝ ਕੀਤਾ। ਫਿਰ ਮੈਂ ਅਰਬੀ ਪੜ੍ਹੀ, 6 ਜਮਾਤਾਂ ਪਾਸ ਸਨ ਸਾਰੇ। ਅੱਛਾ। ਹਾਂਜੀ ਫਿਰ ਉਹਨਾਂ ਇੰਨੇ ਕੁ ਇਲਮ ਹਾਸਲ ਕੀਤੇ ਉਸ ਬਾਬੇ ਨੇ ਪਈ ਜਨਾਬ ਉਹਨਾਂ ਦੀ ਅੰਗਰੇਜ਼ੀ ਕਿਤਾਬ ਇਸਲਾਮਿਕ ਬੰਬ ਜਿਹੜੀ ਸੀ ਲਿਖੀ ਹੋਈ, ਮੈਂ ਇੱਕ PhD ਸੀ ਫਿਜ਼ਿਕਸ ਦਾ ਬੰਦਾ ਉਹਨੂੰ ਵਿਖਾਈ। ਮੈਂ ਕਿਹਾ ਜੀ ਆ ਵੇਖੋ ਆ ਬੰਦਾ ਕਿੰਨਾ ਕੁ ਪੜਿਆ ਲਿਖਿਆ ਹੋ ਸਕਦਾ ਹੈ। ਉਹਨੇ ਕਿਤਾਬ ਖੋਲ ਕੇ ਤੇ ਉਹਨੇ ਆਖਿਆ ਯਾਰ ਇਹਨੇ ਨਿਊਟਰੋਨ ਦੀ ਤੇ ਉਹਦੀ ਐਟਮ ਬੰਬ ਦੀ ਥਿਊਰੀ ਜਿਸ ਤਰ੍ਹਾਂ ਬਿਆਨ ਕੀਤੀ ਹੈ, ਹੀ ਇਜ਼ ਏ ਫਾਦਰ ਆਫ ਫਿਜ਼ਿਕਸ। ਹਾਂਜੀ ਮੈਂ ਕਿਹਾ ਇਹ ਬੰਦਾ 6ਵੀਂ ਚੋਂ ਸਕੂਲੋਂ ਨੱਠਿਆ ਹਜੇ। ਵਾਹ ਵਾਹ। ਤੋ ਉਸ ਬੰਦੇ ਨੂੰ ਜੀ ਮੈਂ ਉਹ ਮਿਲਦੇ ਨਹੀਂ ਸਨ ਕਿਸੇ ਨੂੰ। ਮੈਂ ਸ਼ੌਕਤ ਮਹਿਮੂਦ ਅਵਾਨ ਨੂੰ ਕਿਹਾ ਯਾਰ ਮੈਨੂੰ ਮਿਲਾ ਬਾਬਾ ਜੀ ਨਾਲ। ਉਹ ਆਖਣ ਲੱਗੇ ਯਾਰ ਉਹ ਮਿਲਦੇ ਨਹੀਂ ਤੇ ਸ਼ਰਮਿੰਦਗੀ ਹੁੰਦੀ ਏ ਤੇ ਤੁਸੀਂ ਮੇਰੇ ਦੋਸਤ ਹੋ। ਮੈਂ ਕਿਹਾ ਯਾਰ ਮੈਨੂੰ ਕੋਈ ਗਿਲਾ ਨਹੀਂ ਹੋਣਾ, ਤੇਰੇ ਤੇ ਨਾਮ ਹੀ ਮਿਲਣਗੇ ਤੇ ਮੈਨੂੰ ਤੂੰ ਲੈ ਤੇ ਚੱਲ, ਮੇਰਾ ਨਾਂ ਤੇ ਲਵੀਂ। ਮੈਂ ਵੀ ਕੋਈ ਏਡਾ ਮਤਲਬ ਬੇਸਹਾਰਾ ਬੰਦਾ ਨਹੀਂ, ਮੇਰੇ ਵੀ ਕੋਈ ਸਾਈਂ ਹੈ ਨੇ। ਪਿੱਛੇ ਥਾਪੜਾ ਆਇਆ ਕਿਸੇ ਉਹ ਮੈਂ ਗਿਆ ਤੇ ਉਹਨਾਂ ਆਖਿਆ ਲਿਆ ਉਹਨੂੰ। ਜਦੋਂ ਜਾ ਕੇ ਤੇ ਉਹਨਾਂ ਨੂੰ ਵਾਲਦ ਸਾਹਿਬ ਨੂੰ ਉਹਨਾਂ ਕਿਹਾ ਤੇ ਉਹਨਾਂ ਆਖਿਆ ਲਿਆ ਉਹਨੂੰ ਜਾ। ਮੈਂ ਜਾ ਕੇ ਤੇ ਦੱਸਿਆ, ਮੈਂ ਕਿਹਾ ਜੀ ਕੀ ਹਾਲ ਹੈ, ਰਾਜੀ ਬਾਜੀ, ਗੱਲਬਾਤ ਖੈਰ ਖਰੀਦ ਪੁੱਛੀ। ਮੈਂ ਕਿਹਾ ਜੀ ਮੈਂ ਉਹ ਵੀ ਸ਼ਾਇਰ ਸਨ। ਮੈਂ ਕਿਹਾ ਜੀ ਮੈਂ ਸ਼ਾਇਰੀ ਕਰਨਾ, ਮੈਨੂੰ ਕੋਈ ਉਸਤਾਦ ਨਹੀਂ ਲੱਭਦਾ ਹੈ, ਆਪਣੀ ਸ਼ਾਇਰੀ ਸੁਣਾ। ਮੈਂ ਚੰਦ ਚੀਜ਼ਾਂ ਸੁਣਾਈਆਂ ਤੇ ਉਹਨੇ ਮੇਰੀ ਕੰਡ ਥਾਪੜ ਕੇ ਤੇ ਆਖਿਆ ਤੂੰ ਆਪ ਉਸਤਾਦਾਂ ਦਾ ਉਸਤਾਦ ਹੈ, ਤੈਨੂੰ ਕਿਸੇ ਉਸਤਾਦ ਦੀ ਲੋੜ ਨਹੀਂ। ਵਾਹ ਜੀ ਵਾਹ। ਠੀਕ। ਕੁਝ ਚੀਜ਼ਾਂ ਮੈਂ ਨਾ ਉਹਨਾਂ ਨੂੰ ਉਸ ਵੇਲੇ ਵਾਹ ਘੰਟੀ ਸੁਣਾਈਆਂ। ਉਹਨਾਂ ਆਖਿਆ ਕਿ ਤੂੰ ਭਾਈ ਆਪ ਹੀ ਉਸਤਾਦ ਹੈ, ਕੋਈ ਗੱਲ ਨਹੀਂ ਤੈਨੂੰ, ਤੇ ਤੈਨੂੰ ਕਿਸੇ ਉਸਤਾਦ ਦੀ ਲੋੜ ਨਹੀਂ। ਵਾਹ। ਤੋ ਉਹ ਬੰਦੇ ਆਪਣੇ ਦੌਰ ਦੇ ਬਹੁਤ ਵੱਡੇ ਵਲੀ ਅੱਲਾ ਔਰ ਜਨੇਜੋ ਦਾ ਉਦੋਂ ਦੌਰ ਸੀ। ਤੇ ਜਨਾਬ ਇੱਕ ਦਫਾ ਸਨ 1985 ਵਿਆਹ ਦੇ ਦੌਰ 'ਚ ਕਰਜ਼ਾ ਬੰਦ ਹੋ ਗਿਆ ਸੀ ਪਾਕਿਸਤਾਨ ਦਾ ਇੱਕ ਦਫਾ। ਤੇ ਕਿਸੇ ਨੇ ਕਿਹਾ ਭਈ ਅਗਰ ਅਲਾਮਾ ਯੂਸਫ ਜਬਰੀਲ ਨੂੰ ਪਾਕਿਸਤਾਨ ਦੀ ਗਵਰਨਮੈਂਟ ਮਿਲ ਲੇ ਨਾ ਤੇ ਉਹ ਕਰਜ਼ਾ ਬਹਾਲ ਹੋ ਸਕਦਾ ਹੈ। ਉਸੇ ਬਜ਼ੁਰਗਾਂ ਵੱਲੋਂ ਹਾਂਜੀ ਜਿਹਨਾਂ ਦਾ ਥਾਪੜਾ ਸੀ ਤੁਹਾਡਾ। ਜੀ। ਅੱਛਾ। ਵਾਹ। ਤੇ ਉਹ ਫਿਰ ਨਾ ਜਦੋਂ ਲੱਭਦੇ ਆਏ ਨਾ ਬੰਦੇ ਸਰਕਾਰ ਦੇ। ਅੱਛਾ ਇਹਨਾਂ ਆਖਿਓ ਮੈਂ ਕਿੱਥੇ ਜੇ ਮੈਂ ਇਸ ਤਰ੍ਹਾਂ ਦਾ ਤੇ ਉਹਨਾਂ ਦੇ ਤੇ ਇਸ ਤਰ੍ਹਾਂ ਸੀ ਬਰਵੱਟੇ ਵਧੇ ਸਨ, ਇਸ ਤਰ੍ਹਾਂ ਕੱਪੜੇ ਪਾਟੇ ਪਾਈ ਫਿਰਦੇ ਹਨ, ਇੱਥੋਂ ਕੁੜਤਾ ਪਾਟਾ ਹੁੰਦਾ ਸੀ, ਮਜਲੂਬ ਹਾਲਤ ਚ ਮਲੰਗ ਆਦਮੀ ਸਨ। ਤੇ ਉਹਨਾਂ ਵੀ ਸਮਝਿਆ ਵੀ ਇਹ, ਉਹਨਾਂ ਆਖਿਓ ਮੈਂ ਉਹ ਨਹੀਂ ਕਿ ਜਿਹੜਾ ਤੁਸੀਂ ਲੱਭਦੇ ਫਿਰਦੇ ਹੋ। ਉਹ ਫਿਰ ਚਲੇ ਗਏ। ਤੋ ਗੱਲ ਇਹ ਹੈ ਕਿ ਉਹਨਾਂ ਨੇ ਫਿਰ ਸਾਰੀ ਉਮਰ ਨਾ ਮਤਲਬ ਇਹ ਕਿ ਜਿਹੜੀ ਹੈ ਨਾ ਐਟਮ ਦੀ ਵਾਰ ਹੈ ਇਹਦੇ ਖਿਲਾਫ ਲਿਖਿਆ ਕਿ ਯਾਰ ਇਹ ਨਾ ਬਣਾਓ। ਹਾਂਜੀ। ਅੱਛਾ ਤੋ ਪੂਰੀ ਦੁਨੀਆ 'ਚ ਉਹਨਾਂ ਦੱਸਿਆ, ਉਹਦੇ 'ਚ ਇੰਨੀ ਬਿਆਨ ਕੀਤੀ ਹੈ ਕਿ ਜਨਾਬ ਰਿਐਕਟਰ ਇੰਨੇ ਚਿਰ ਬਾਅਦ ਫਟਦਾ, ਇੰਨਾ ਬੜਾ ਲੰਮਾ ਚੌੜਾ ਉਹਨਾਂ ਨੇ ਉਸ। ਵਾਹ ਜੀ ਵਾਹ। ਲੇਕਿਨ ਸਾਡਾ ਉਹ ਇਨਸਾਨੀਅਤ ਨੂੰ ਬਚਾਉਣ ਦੀ ਗੱਲ ਕੀਤੀ ਹੈ। ਹਾਂ, ਇਨਸਾਨੀਅਤ ਨਾਲ ਉਹਨਾਂ ਦੀ ਮੁਹੱਬਤ
ਉਹ ਕੁਰਾਨ ਵੇਚ ਉਹ ਇਹ ਅੱਗ ਸੀ, ਇਹ ਅੱਗ ਸੀ ਜਦੋਂ ਕੁਰਾਨ ਉਹਨਾਂ ਦੀਆਂ ਨੂੰ ਆਇਤਾਂ ਉਹਨਾਂ ਕੋਡ ਕੀਤੀਆਂ। ਹਾਂ। ਉਹਦੇ ਚ ਅਰਬੀ ਚ ਲਫ਼ਜ਼ ਹੁਤਮ ਹੈ, ਹੁਤਮ ਐਟਮ ਨੂੰ ਆਂਦੇ ਨੇ। ਹਾਂਜੀ ਜੀ ਜੀ ਤੇ ਇੱਕ ਦਫਾ ਨਾ ਇਹ ਬਾਬਾ ਜੀ ਦਾ ਟਾਕਰਾ ਹੋ ਗਿਆ। ਇੱਕ ਅਨਮਲ ਸ਼ੈਮਲ ਸੀ, ਇੱਕ ਔਰਤ ਜਰਮਨ, ਉਹ ਆਂਦੀ ਸੀ ਮੈਨੂੰ ਕੋਈ ਦੱਸ ਦੇ ਕਿ ਸਮਾਨ ਕੁਰਾਨ ਅਸਮਾਨ ਤੋਂ ਆਇਆ ਅੱਛਾ ਤੇ ਮੈਂ ਮੁਸਲਮਾਨ ਹੋ ਜਾਨੀ ਆ। ਅੱਛਾ ਹੁਣ ਉਹ ਲਾਹੌਰ ਕੋ ਬੜਾ ਵੱਡਾ ਕੱਟ ਸੀ, ਬਾਬਾ ਜੀ ਵੀ ਉਹਦੇ ਚ ਗਏ ਸਨ। ਆਖਰੀ ਸੀਟ ਤੇ ਬਾਬਾ ਜੀ ਬੈਠੇ, ਉਸਨੇ ਪਾਟੇ ਛੋਟੇ ਕੱਪੜੇ ਤੋਂ ਸਾਰੇ ਵੱਡੇ ਵੱਡੇ ਮੌਲਾਨਾ ਮੁਫਤੀ ਮਹਮੂਦ ਸਾਰੇ ਮੌਲਾਨਾ ਉਹ ਹੁਣ ਗੱਲ ਕਰਨ ਦੀ ਇਹਦੇ ਵਿੱਚ ਲਿਖਿਆ ਵਾ ਕਿ ਮੈਂ ਨਹੀਂ ਮੰਨਦੀ। ਉਹ ਆਖਿਰ ਦਲੀਲ ਨਾਲ ਕੋਈ ਗੱਲ, ਇਹ ਬਾਬਾ ਜੀ ਨੇ ਜਦੋਂ ਐਤ ਸੁਣਾਈ ਨਾ ਜਿਹਦੇ ਚ ਉਹ ਹੁਤਮ ਆਉਂਦਾ ਹੈ ਹਾਂਜੀ ਕਿ ਐਟਮ, ਤੇ ਉਹਨਾਂ ਆਖਿਆ ਜੀ 1400 ਸਾਲ ਪਹਿਲਾਂ ਐਟਮ ਦਾ ਕਿਸੇ ਨੂੰ ਸਾਇੰਸਦਾਨ ਨੂੰ ਪਤਾ ਹੀ ਨਹੀਂ ਸੀ। ਹਾਂਜੀ ਅਰਬੀ ਦੇ ਵਿੱਚ ਐਟਮ ਦਾ ਜ਼ਿਕਰ ਹੋਇਆ ਕਿ ਉਹ ਮੁੜ ਜਾਓ ਬੰਦੇ ਦੇ ਪੁੱਤਰ ਬਣੋ, ਨਹੀਂ ਤੇ ਮੈਂ ਤੁਹਾਨੂੰ ਉਹ ਅੱਗ 'ਚ ਸੁੱਟਾਂਗਾ ਜਿਹੜੀ ਸੀਨਿਆਂ ਦੀ ਤਰਫ ਦੌੜਦੀ ਹੈ ਤੇ ਬੰਦੇ ਨੂੰ ਸੁਰਮਾ ਬਣਾ ਕੇ ਰੱਖ ਦਿੰਦੀ। ਅੱਲਾ ਉਹਨੇ ਆਖਿਆ ਕੋਈ ਵੀ ਅੱਗ ਬੰਦੇ ਨੂੰ ਸਾੜ ਕੇ ਸੁਰਮਾ ਨਹੀਂ ਬਣਾਉਂਦੀ, ਐਟਮ ਦੀ ਅੱਗ ਸੁਰਮਾ ਬਣਾਉਂਦੀ ਹੈ। ਉਹ ਜਦੋਂ ਇਹ ਗੱਲ ਕੀਤੀ ਤੇ ਉਹ ਬੀਬੀ ਨੇ ਆਖਿਆ ਇੱਕ ਮੈਂ ਮੁਸਲਮਾਨ ਇੱਥੇ ਵੇਖਿਆ ਹਾਂਜੀ ਜਿਹੜਾ ਮੈਨੂੰ ਅਪਰੋਚ ਕਰ ਸਕਿਆ। ਤੇ ਮਤਲਬ ਉਹ ਬਾਬਾ ਜੀ ਬੜੀ ਹਾਈ ਸ਼ੈ ਸਨ ਜੀ ਜੀ। ਉਹਨਾਂ ਮੇਰੀ ਕੰਡ ਥਾਪੜੀ ਸੀ। ਉਹਨਾਂ ਦਾ ਨਾਮ ਸੀ ਅਲਾਮਾ ਯੂਸਫ ਜਬਰੀਲ। ਵਾਹ। ਤੋ ਉਹਦੇ ਤੋਂ ਬਾਅਦ ਫਿਰ ਮੈਨੂੰ ਕਿਸੇ ਉਸਤਾਦ ਦੀ ਲੋੜ ਨਹੀਂ ਪਈ ਔਰ ਮੈਂ ਆਪਣੇ ਹੀ ਉਹ ਜਿਵੇਂ ਨੇ ਨਾ ਵੱਟਾ ਟੱਕਰਾ ਮਾਰ ਕੇ ਗੋਲ ਹੋ ਜਾਂਦਾ ਜੀ। ਉਹ ਅੱਲਾ ਕੀਤਾ ਤੇ ਮਤਲਬ ਇਹ ਹੈ ਕਿ ਤੇ ਤੁਸੀਂ ਆਪਣੇ ਕੰਮ ਵਿੱਚ ਫਿਰ ਮਗਨ ਰਹੇ ਤੁਸੀਂ? ਨਹੀਂ ਜੀ, ਮੈਂ ਬਸ ਆਪਣੇ ਕੰਮ 'ਚ ਲੱਗਾ ਰਿਹਾ। ਮੈਂ ਪਿਛਾਂ ਪਰਤ ਕੇ ਕਦੀ ਨਹੀਂ ਵੇਖਿਆ। ਮੇਰੀ ਕੋਈ ਕਿਤੇ ਚੀਜ਼ ਛਪੀ ਹੈ ਨਹੀਂ ਛਪੀ, ਲੇਟ ਛਪੀ ਹੈ, ਪਹਿਲਾਂ ਛਪੀ ਹੈ, ਮਗਰੋਂ ਛਪੀ ਹੈ, ਮੈਂ ਇਸ ਗੱਲ ਦੀ ਪਰਵਾਹ ਕਦੀ ਜੀ ਜੀ। ਮਾਸ਼ਾਅੱਲਾ ਬਾਬਾ ਜੀ, ਤੁਸੀਂ 9 ਕਿਤਾਬਾਂ ਨੂੰ ਮੁਸੰਨਫ, ਪਹਿਲੀ ਕਿਤਾਬ ਤੁਹਾਡੀ ਕਿਹੜੀ ਸੰਨ 'ਚ ਛਪੀ? ਪਹਿਲੀ ਕਿਤਾਬ 1993 ਚ ਮੇਰੀ ਕੁਆਰ ਗੰਦਲ ਕਿਤਾਬ ਜਿਹੜੀ ਸੀ ਨਾ, ਠੀਕ ਹੈ, ਉਹ ਸ਼ਾਇਰੀ ਦੀ ਜੀ ਜੀ, ਉਹ ਛਪੀ। ਉਹਦੇ ਚ ਨਜ਼ਮਾਂ ਤੇ ਗਜ਼ਲਾਂ ਸਨ, ਲਾਹੌਰੋਂ ਹੀ ਮੈਂ ਛਪਵਾਈ। ਠੀਕ ਹੈ। ਦੂਸਰੀ ਤੀਸਰੀ ਹਾਂਜੀ, ਉਹਦੇ ਤੋਂ ਬਾਅਦ ਫਿਰ 94 ਚ ਪੀਲੂ ਪੱਖੀਆਂ ਨੀ ਮੇਰੀ ਸ਼ਾਇਰੀ ਦੀ ਕਿਤਾਬ ਸੀ। ਤੇ ਨਾਵਲ ਮੇਰਾ ਲਹੂ ਰੰਗੀ ਸਵੇਰ, ਆਸਫ ਖਾਨ ਸਾਹਿਬ ਜਿਹੜੇ ਮੈਂ ਦੱਸਿਆ ਉਹਦੇ ਪੰਜਾਬੀ ਅਦਬੀ ਬੋਰਡ ਦੇ ਸੈਕਟਰੀ ਸਨ। ਜੀ ਜੀ। ਅੱਛਾ, ਪਹਿਲੀ ਪੀਐਚਡੀ ਤੁਹਾਡੀ ਇਹਦੇ ਤੇ ਹੋਈ ਹੈ? ਹਾਂ, ਨਹੀਂ ਪੀਐਚਡੀ ਨਹੀਂ, ਐਮਏ ਦਾ ਥੀਸਿਸ। ਪੀਐਚਡੀ ਥੀਸਿਸ, ਪੀਐਚਡੀ ਤੇ ਹੁਣ ਉਹ ਲੜਕੀ ਨਾਇਲਾ ਆਜ਼ਮ ਜਿਹੜੀ ਇਹ ਕਰ ਰਹੀ ਹੈ ਮੇਰੇ ਤੇ। ਅੱਛਾ ਹਾਂਜੀ ਹਾਂਜੀ। ਅੱਛਾ, ਨਾਵਲ ਤੋਂ ਬਾਅਦ? ਨਾਵਲ ਤੋਂ ਬਾਅਦ ਜੀ ਫਿਰ ਨਾ ਲਿਖਦਾ ਰਿਹਾ ਮੈਂ ਕੰਟੀਨਿਊ, ਲੇਕਿਨ ਮੇਰੀ ਕੋਈ ਕਿਤਾਬ ਨਾ ਛਪੀ। ਫਿਰ 1993 ਚ ਆ ਕੇ ਤੇ ਪੂਰਨ ਭਗਤ ਦਾ ਜਿਹੜਾ ਕਿੱਸਾ ਹੈ ਪੂਰਨ ਬਾਣੀ, ਇਹ ਮੈਂ ਲਿਖਿਆ। ਤੇ ਅਬਦੁਰਮਾਨ ਭੱਲੀ ਸਾਹਿਬ ਸਾਡੇ ਦੋਸਤ ਨੇ, ਉਹਨਾਂ 1.25 ਲੱਖ ਰੁਪਈਆ ਤੇ ਉਹਨਾਂ ਕਿਹਾ ਯਾਰ ਇਹ ਛਪਣੀ ਚਾਹੀਦੀ ਹੈ ਕਿਤਾਬ। 1.25 ਲੱਖ ਰੁਪਈਆ ਉਹਨਾਂ ਉਸ ਵੇਲੇ ਲਾ ਕੇ ਤੇ ਉਹਨਾਂ ਆਖਿਆ ਜੀ ਇਹ ਵੰਡ ਦਿਓ। ਫਿਰ ਅੱਗੇ ਸੱਚ ਬਾਣੀ ਲਿਖੀ ਤੇ ਉਹਨੂੰ ਵੀ ਉਹਨਾਂ ਹੀ ਦਬਾਇਆ, ਉਹਨਾਂ ਹੀ ਛਾਪਿਆ 1.25 ਲੱਖ ਰੁਪਈਆ ਲਾ ਕੇ। ਫਿਰ ਉਹਦਾ ਦੂਜਾ ਐਡੀਸ਼ਨ ਤਾਹਾ ਰਹੀਮ ਪਬਲੀਕੇਸ਼ਨ ਵਾਲਿਆਂ ਛਾਪਿਆ। ਹਾਂਜੀ। ਫਿਰ ਨਾਲ ਨਾ ਜੀ ਮੈਨੂੰ ਪੰਜਾਬੀ ਖਾਣਾ ਦਾ ਕੰਮ ਜਿਹੜਾ ਹੈ, ਸ਼ਾਇਸਤਾ ਨੁਜ਼ਰ ਸਾਹਿਬਾ ਡਾਇਰੈਕਟਰ ਸਨ ਉਸ ਵੇਲੇ, ਪਲਾਕ ਅਦਾਰਾ ਜਿਹੜਾ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ, ਉਹਦੇ ਉਹਨਾਂ ਨੇ ਮੈਨੂੰ ਸੱਦਿਆ ਕਿ ਤੁਸੀਂ ਸੁਣਿਆ ਖਾਣਾ ਦੇ ਕੰਮ ਕੀਤਾ। ਮੈਂ ਕਿਹਾ ਹਾਂਜੀ, ਕਾਫੀ ਸਾਲਾਂ ਤੋਂ ਮੈਂ ਇਸ ਕੰਮ ਨੂੰ ਲੱਗਾ। ਉਹ ਫਿਰ ਉਹਨਾਂ ਕਿਹਾ ਕਿ ਤੁਸੀਂ ਇਸ ਅਦਾਰੇ ਵਾਸਤੇ ਖਾਣਾ ਦੇ ਕੰਮ ਕਰੋ। ਉਹ ਫਿਰ ਮੈਂ ਕੋਈ ਉਹ ਕੰਮ ਸਾਰਾ ਤਿਆਰ ਕਰਕੇ ਆਪ ਟਾਈਪ ਕਰਕੇ ਤੇ ਉਹ ਕੋ 2900 ਸਫ਼ੇ ਦੀ ਕਿਤਾਬ ਹੈ, 5 ਜਿਲਦਾਂ ਦੀ, ਆਖਣ ਲੋਕ ਸਿਆਣੇ। ਵਾਹ ਵਾਹ ਵਾਹ। ਤੇ ਉਹਨੂੰ ਫਿਰ ਉਹਨਾਂ ਨੇ ਨਾ ਇੱਕ ਜਿਲਦ ਹਰ ਸਾਲ ਕਰਕੇ ਤੇ 4-5 ਸਾਲਾਂ ਚ ਇਹ ਪਲਾਕ ਅਦਾਰੇ ਨੇ ਛਾਪਿਆ। ਤੇ ਉਹਦੇ ਤੋਂ ਬਾਅਦ ਫਿਰ ਜਿਹੜੀ ਬਾਬਾ ਜੀ ਇੱਥੇ ਗੱਲ ਐਡ ਕਰੋ, ਅਖਵਾਨ ਤੁਸੀਂ ਇਕੱਠੇ ਕੀਤੇ। ਹਾਂਜੀ, ਗੱਲ ਤੇ ਤੁਸੀਂ ਕਰ ਦਿੱਤੀ, ਲੇਕਿਨ ਇਹਦੇ ਪਿੱਛੇ ਇੱਕ ਬੜਾ ਸਫ਼ਰ ਹੈ। ਹਾਂਜੀ। ਕਿੰਨਾ ਚਿਰ ਲੱਗਾ ਜੀ ਇਸ ਕਿਤਾਬ ਨੂੰ? ਹਾਂਜੀ, ਇਹਦੇ ਚ ਕਾਫੀ ਸਾਲਾਂ ਤੋਂ ਮੈਂ ਲੱਗਿਆ ਹੋਇਆ ਸਾਂ। ਮੇਰਾ ਇੱਕ ਸ਼ੌਕ ਸੀ, ਕਿਉਂਕਿ ਮੈਂ ਸਮਝਦਾ ਕਿ ਜਿਹੜੀਆਂ ਬੀਬੀਆਂ ਨੇ ਨਾ ਕਿਸੇ ਵੀ ਜਗ੍ਹਾ ਦੀਆਂ, ਉਹਨਾਂ ਕੋਲ ਉਸ ਇਲਾਕੇ ਦੀ ਖਾਲਸ ਜ਼ਬਾਨ ਹੁੰਦੀ ਹੈ। ਉਹਦੀ ਵਜ੍ਹਾ ਹੈ ਕਿ ਉਹਨਾਂ ਦੀ ਬੰਦਿਆਂ 'ਚ ਬਹੁਤ ਘੱਟ ਮਿਲਤ ਗਿਲਤ ਹੁੰਦੀ ਹੈ, ਔਰ ਖਾਲਸ ਜ਼ਬਾਨ ਜਿਹੜੀ ਆ ਉਸ ਧਰਤੀ ਤੇ ਬੋਲੀ ਜਾਂਦੀ, ਉਹ ਜ਼ਿਆਦਾ ਨਰੋਲ ਜ਼ਬਾਨ ਬੀਬੀਆਂ ਜਨਾਨੀਆਂ ਬੋਲਦੀਆਂ ਨੇ। ਠੀਕ ਹੈ। ਤੋਂ ਮੈਂ ਪਿੰਡ 'ਚ ਜਦੋਂ ਕੋਈ ਇੱਥੇ ਗੱਖੜ ਵਾਲੀ ਰਹਿੰਦੇ ਆ, ਜਦੋਂ ਕੋਈ ਪਿੰਡ 'ਚ ਕੋਹੋ ਜੀ ਵਿਚਾਰ ਚਰਚਾ ਵਾਲੀ ਗੱਲ ਹੋਣੀ ਤੇ ਬੀਬੀਆਂ ਨੇ ਨੁਕਰਾਂ ਦੇ ਖਲੋ ਕੇ ਨਾ ਪੰਜਾਂ ਚੌਂ ਕੋਈ ਗੱਲਾਂ ਕਰਦਿਆਂ ਹੋਣਾ, ਤੇ ਮੈਂ ਕਾਗਜ਼ ਪੈਨਸਲ ਫੜ ਕੇ ਤੇ ਉਹਨਾਂ ਤੋਂ 10 ਫੁੱਟਾਂ ਦੇ ਪੰਜਾਂ ਤੇ ਜਿੱਥੇ ਮੇਰੀ ਆਵਾਜ਼ ਉਹਨਾਂ ਦੀ ਆ ਜਾਏ ਮੈਨੂੰ, ਉੱਥੇ ਮੈਂ ਖਲੋ ਰਹਿਣਾ। ਤੇ ਮੈਂ ਜਦੋਂ ਕੋਈ
ਉਹਨਾਂ ਨੂੰ ਨਹੀਂ ਸੀ ਪਤਾ ਲੱਗਦਾ, ਉਹ ਗੱਲਾਂ 'ਚ ਬੜੇ ਬੜੇ ਖੂਬਸੂਰਤ ਅਖਾਨ ਬੋਲ ਜਾਂਦੀਆਂ ਸਨ ਤੇ ਮੈਂ ਜਨਾਬ ਉਹ ਖਾਨ ਨੋਟ ਕਰੀ ਜਾਣੇ। ਵਾਹ। ਔਰ ਇੱਥੇ ਇੱਕ ਬੀਬੀ ਸੀ ਆਪਣਾ, ਹੁਣ ਵੀ ਜਿਉਂਦੀ ਹੈ ਅੱਛਾ। ਤੇ ਨੀਫਾ ਬੀਬੀ ਉਹਦਾ ਨਾਂ ਹੈ, ਹੁਣ ਉਹ ਚਲੇ ਗਏ ਨੇ ਮਰੀਦ ਕੇ, ਤੇ ਉਹ ਆਂਦੀ ਹੁੰਦੀ ਸੀ ਇਹਦੇ ਆਸਾਨ ਲੰਬੜ ਦੇ ਸਾਹਮਣੇ ਕੋਈ ਗੱਲ ਨਾ ਕਰਿਆ ਕਰੋ, ਇਹ ਬੁੱਢੀਆਂ ਦੀਆਂ ਗੱਲਾਂ ਲਿਖ ਕਰਦੀਆਂ। ਵਾਹ ਜੀ। ਉਹਦੀ ਮੈਂ ਇੱਕ ਇੱਥੇ ਨਾ ਮਾਈ ਸਰਦਾਰਾਂ ਸੀ, ਅੱਛਾ। ਸਾਡੇ ਸ਼ੇਖ ਨੇ ਇੱਥੇ ਹਿੰਦੂਆਂ ਤੋਂ ਮੁਸਲਮਾਨ ਹੋਏ ਸਨ, ਨਾਲ ਘਰ ਨੇ ਉਹਨਾਂ ਦੇ। ਅੱਛਾ ਜੀ। ਤੇ ਉਹ ਬੜੀ ਕਮਾਲ ਦੀ, ਉਹ ਤੁਹਾਡੇ ਉਧਰ ਤਰਕਾਲੀਆਂ ਦੀ ਸੀ, ਮੇਰਾ ਖਿਆਲ ਤੁਹਾਡੇ ਪਿੰਡ ਦੀ ਸੀ। ਅੱਛਾ। ਉਹਦੇ ਪੇਕੇ ਸ਼ਾਇਦ ਤਰਕਾਲੀਆਂ ਸਨ। ਇੱਕ ਚਵਿੰਡੇ ਦੇ ਕੋਲ ਵੀ ਹੈ ਨਾ, ਉਹ ਚਵਿੰਡੇ ਵਾਲੀਆਂ ਤਰਕਾਲੀਆਂ, ਚਵਿੰਡੇ ਵਾਲੀਆਂ ਤਰਕਾਲੀਆਂ। ਅੱਛਾ ਅੱਛਾ। ਹਾਂਜੀ। ਅੱਛਾ, ਉੱਥੇ ਕਰਕੇ ਉਹਦੇ ਪੇਕੇ ਸਨ। ਉਸ ਬੀਬੀ ਨੂੰ ਵੀ ਕਮਾਲ ਪੰਜਾਬੀ ਦਾ ਇਲਮ ਜਿਹੜਾ ਸੀ, ਉਹਦੇ ਕੋਲੋਂ ਮੈਂ ਬੜਾ ਕੁਝ, ਹਾਂਜੀ, ਉਸ ਵੇਲੇ ਦੇ ਲੋਕ ਗੀਤ, ਵਿਆਹਾਂ ਦੀਆਂ ਰਸਮਾਂ, ਗੀਤ, ਸਾਰਾ ਕੁਝ, ਉਹ ਸਾਰਾ ਕੁਝ ਮੈਂ ਸਿੱਖਿਆ, ਲਿਖਿਆ, ਪੜ੍ਹਦਿਆਂ ਰਹਿਣਾ। ਹਾਂਜੀ ਜੀ ਜੀ ਜੀ। ਤੇ ਫਿਰ ਮੈਂ ਜਦੋਂ ਪੀਟੀ ਵਿੱਚ ਕੰਮ ਕਰਦਾ ਹੁੰਦਾ ਸਾਂ, ਲੋਕ ਵਿਹਾਰ ਦਾ ਮੈਂ ਕੰਪੇਅਰ ਸਾਂ, ਇਹਦਾ ਮੇਜ਼ਬਾਨ ਸਾਂ। ਠੀਕ ਹੈ। ਉਹਦੀ ਮੈਂ ਰਿਕਾਰਡਿੰਗ ਵੀ ਕੀਤੀ। ਉਹ ਤੁਹਾਨੂੰ ਕਿਵੇਂ ਬੁਲਾਇਆ ਜੀ? ਕਿਵੇਂ ਤੁਹਾਡੀ ਮਤਲਬ ਤੁਹਾਨੂੰ ਕਿਵੇਂ ਨਾ ਖੋਜ ਲਗਾਇਆ? ਉਹ ਇਸ ਤਰ੍ਹਾਂ ਸੀ ਜੀ ਕਿ ਮੈਂ ਮਾਲੀ ਤੌਰ ਤੇ ਨਾ ਬਹੁਤ ਪਰੇਸ਼ਾਨ ਸਾਂ। ਠੀਕ ਹੈ। ਮੈਂ ਨੇਕੀਆਂ ਕਰਕੇ ਨਾ ਕੋ ਆਪਣੇ ਰਿਸ਼ਤੇਦਾਰਾਂ ਤੇ ਵਾਵਾ ਖੱਜਲ ਖੁਆਰ ਹੋ ਗਿਆ। ਜ਼ਰੀ ਬੈਂਕ ਜੋ ਕਰਜ਼ਾ ਲੈ ਕੇ ਦਿੱਤਾ ਇੱਕ ਰਿਸ਼ਤੇਦਾਰ ਨੂੰ, ਚਲੋ ਨਾਂ ਨਹੀਂ ਲੈਣਾ ਚਾਹੀਦਾ, ਹਾਂ ਨੇਰ ਚੀਜ਼ ਜਾਣੀ ਹੈ। ਹਾਂਜੀ। ਤੇ ਉਹਨੇ ਨਾ ਉਹ ਤੇ ਮौज ਮਸਤੀ ਕਰਕੇ ਤੇ ਆਪ ਵੀ ਫੌਤ ਹੋ ਗਿਆ। ਤੇ ਲੇਕਿਨ ਇਹ ਵਿੱਚ ਉਹ ਜਿਹੜਾ ਜ਼ਰੀ ਬੈਂਕ ਦਾ ਕਰਜ਼ਾ ਸੀ ਉਹ ਵੱਧਦਾ ਜਾਂਦਾ ਸੀ। ਉਹ ਫਿਰ ਮੇਰੇ ਵਾਸਤੇ ਬੜੀ ਪਰੇਸ਼ਾਨੀ ਹੋ ਗਈ। ਚਵਿੰਡੇ ਦੇ ਲਾਗੇ ਖਾਨਾਵਾਲੀ ਪਿੰਡ ਹੈ, ਉੱਥੇ ਸਾਈਂ ਸਦੀਕ ਸਨ, ਉਹਲਾ ਕਰ ਗਏ ਨੇ, ਬਹੁਤ ਨੇਕ ਹਸਤੀ ਹੋਏ ਨੇ, ਬੜੇ ਵੱਡੇ ਵਲੀ ਅੱਲਾ ਹੋਏ ਨੇ। ਉਹਨਾਂ ਨਾਲ ਮੇਰਾ ਬੜਾ ਪ੍ਰੇਮ ਪਿਆਰ ਸੀ। ਉਹਨਾਂ ਕੋਲ 11ਵੀਂ ਸ਼ਰੀਫ ਤੇ ਜਾਈਦਾ ਸੀ। ਹੁਣ ਵੀ ਮੈਂ ਉਹਨਾਂ ਦਾ ਅਕੀਦਤ ਮੰਨਦਾ, ਕਦੀ ਜਾਈਏ ਉੱਧਰ ਤੇ ਫਿਰ ਜਾਈਦਾ। ਜੀ ਜੀ। ਉਹਨਾਂ ਨੂੰ ਮੈਂ ਆਖਿਆ ਬਾਬਾ ਜੀ ਕੰਮ ਬੜਾ ਖਰਾਬ ਹੈ, ਹੁਣ ਬੈਂਕ ਵਾਲੇ ਵੀ ਤੰਗ ਕਰਦੇ ਨੇ, ਪੈਸਾ ਰੋਜ਼ ਵੱਧਦਾ ਜਾ ਰਿਹਾ ਹੈ। ਹਾਂਜੀ, ਅੱਗੋਂ ਮੇਰੇ ਬੱਚੇ ਜਵਾਨ ਹੋ ਰਹੇ ਨੇ, ਫਾਈਨੈਂਸ਼ੀਅਲ ਇੰਨੇ ਹਾਲਾਤ, ਇਸ ਤਰ੍ਹਾਂ ਦੀ ਮੇਰੀ ਆਮਦਨ ਨਹੀਂ ਕਿ ਜਿਹੜਾ ਮੈਂ ਕਵਰ ਕਰ ਲਵਾਂ, ਤੇ ਤੁਸੀਂ ਕੋਈ ਦੁਆ ਕਰੋ। ਉਹਨਾਂ ਆਖਿਆ ਕਿ ਡਾਕ ਨਹੀਂ ਆਈ ਹਾਲਾ, ਤੇ ਡਾਕ ਆਏਗੀ ਤੇ ਦੱਸਾਂਗਾ। ਅੱਛਾ। तो ਫਿਰ ਨਾ ਵਕਤ ਲੰਘਿਆ ਤੇ ਇੱਕ ਦਿਨ ਮੈਨੂੰ ਆਖਣ ਲੱਗੇ ਬਾਜਵਾ ਸਾਹਿਬ ਤੁਹਾਡੀ ਡਾਕ ਆ ਗਈ ਹੈ। ਹਾਂ। ਤੇ 9ਵੇਂ 10ਵੇਂ ਮਹੀਨੇ ਸਨ 2000 ਦੀ ਗੱਲ ਹੈ। ਅੱਛਾ ਜੀ। ਉਹਨਾਂ ਆਖਿਆ 9ਵੇਂ 10ਵੇਂ 7ਵੇਂ ਮਹੀਨੇ ਦੀ ਗੱਲ ਹੈ। ਉਹਨਾਂ ਆਖਿਆ 9ਵੇਂ 10ਵੇਂ ਮਹੀਨੇ ਬਾਜਵਾ ਜੀ ਤੁਹਾਡੀ ਗੁੱਡੀ ਚੜ ਜਾਣੀ। ਅੱਛਾ। ਮੈਂ ਆਖਿਆ ਜੀ ਉਹ ਕਿਸ ਤਰ੍ਹਾਂ? ਉਹਨੇ ਆਖਿਆ ਵੀ ਫਕੀਰ ਦੱਸੇਗਾ ਬਾਅਦ ਵਿੱਚ, ਸਾਰੀਆਂ ਗੱਲਾਂ ਪਹਿਲਾਂ ਨਹੀਂ ਦੱਸੀ ਦੀਆਂ। ਤੇ ਉਹ ਫਿਰ ਜਨਾਬ ਜਦੋਂ ਨਾਵਾਂ ਮੁੱਕਦਾ ਸੀ ਨਾ ਪਿਆ, ਤੇ ਇੱਕ ਦਿਨ ਸਲਮਾਨ ਸਈਦ ਪਾਕਿਸਤਾਨ ਟੈਲੀਵਿਜ਼ਨ ਲਾਹੌਰ ਸੈਂਟਰ ਦੇ ਪ੍ਰੋਡਿਊਸਰ, ਉਹਨਾਂ ਨੇ ਨਾ ਕੋਲ ਪ੍ਰੋਗਰਾਮ ਕਰਦੇ ਸਨ ਸੂਫੀਆ ਦੇ ਉੱਤੇ ਜੀ। ਉਹਦਾ ਮੈਨੂੰ ਨਾਮ ਭੁੱਲ ਗਿਆ ਇਸ ਵੇਲੇ, ਅੱਛਾ ਆ ਜਾਂਦਾ ਯਾਦ। ਉਹ ਕਰਦੇ ਕਰਦੇ ਨਾ ਕਿਤੇ ਨਾਰੋਵਾਲ ਆਏ, ਤੇ ਉਹਨਾਂ ਨੂੰ ਇਹ ਪਤਾ ਸੀ ਇਹਸਾਨ ਬਾਜਵਾ ਨਾਰੋਵਾਲ ਦਾ, ਇਹ ਨਹੀਂ ਸੀ ਪਤਾ ਜਗ੍ਹਾ ਕਿਹੜੀ ਦਾ, ਨਾ ਕੋਈ ਫੋਨ ਨੰਬਰ ਸੀ ਯਾਦ। ਅੱਛਾ, ਉਹ ਨਾ ਜੀ ਮੇਰੇ ਕੋਲ ਨਾਰੋਵਾਲ ਆਏ, ਉਹਨਾਂ ਆਖਿਆ ਨਾਰੋਵਾਲੋਂ ਲੱਭਨੇ ਆ ਇਹਸਾਨ ਬਾਜਵੇ ਨੂੰ। ਉਹਨਾਂ ਆਖਿਆ ਕਾਲਜ ਚੱਲਨੇ ਆ, ਪ੍ਰੋਫੈਸਰ ਕੋਈ ਜਾਣਦਾ ਹੋਏਗਾ, ਸ਼ਾਇਰਾਂ ਨੂੰ ਪ੍ਰੋਫੈਸਰ ਜਾਣਦੇ ਹੁੰਦੇ ਨੇ। ਉਹ ਗਏ ਤੇ ਕਾਲਜ ਬੰਦ ਸੀ ਉਦੋਂ। ਅੱਛਾ। ਉਹਨਾਂ ਆਖਿਆ ਵੀ ਕਚਹਿਰੀ ਚੱਲਨੇ ਆ, ਕੋਈ ਸ਼ਾਇਦ ਵਕੀਲ ਹੀ ਜਾਣਦਾ ਹੋਏ। ਉਹ ਵਕੀਲ ਪਹਿਲੇ ਨੂੰ ਉਹਨਾਂ ਪੁੱਛਿਆ ਨਾ ਵੀ ਇਹਸਾਨ ਬਾਜਵਾ ਨਾਂ ਦਾ ਇਸ ਇਲਾਕੇ 'ਚ ਕੋਈ ਬੰਦਾ, ਉਹਨਾਂ ਆਖਿਆ ਸਾਡੇ ਦੋਸਤ ਨੇ, ਉਹਦੇ ਬੱਦੋ ਮੱਲੀ ਨੇ। ਚਲੋ ਮੈਨੂੰ ਵੀ ਨਾ ਮਾਲਕ ਉਦਣ ਨਾਰੋਵਾਲ ਹੀ ਲੈ ਗਿਆ, ਕਿਉਂਕਿ ਉਹਨੇ ਕੰਮ ਸਿੱਧਾ ਕਰਨਾ ਸੀ। ਅੱਛਾ, ਉਹ ਸਬਬ ਬਣ ਗਿਆ। ਹਾਸ਼ਿਮ ਸ਼ਾਹ ਸਾਹਿਬ ਦਾ ਮੈਂ ਬੜਾ ਅਕੀਦਤਮੰਦ ਸਾਂ, ਹਾਂਜੀ, ਉਹਨਾਂ ਦਾ ਮਜਲਿਸ ਹਾਸ਼ਿਮ ਸ਼ਾਹ ਦਾ ਮੈਂ ਸਦਰ ਵੀ ਹਾਂ, ਹੁਣ ਵੀ ਹਾਂ। ਤੇ ਉਹਨਾਂ ਨੂੰ ਵੀ ਲੰਘਦਾ ਮਿਲਿਆ, ਤੇ ਉਹਨਾਂ ਨਾਲ ਵੀ ਮੈਂ ਗਿਲਾ ਕੀਤਾ, ਬਾਬਾ ਜੀ ਇੰਨਾ ਫਸਿਆ ਤੇ ਤੁਸੀਂ ਇਹਦੇ ਚੋਂ ਕੱਢਦੇ ਹੀ ਨਹੀਂ ਪਏ, ਕੀ ਕਰਦੇ ਹੋ ਪਏ? ਤੇ ਉਹ ਬਹਰਹਾਲ ਸਾਰੇ ਬਾਬੇ ਰਲ ਕੇ ਤੇ ਉਹਨਾਂ ਜ਼ੋਰ ਲਾਇਆ। ਉਹ ਸਬਬ ਬਣ ਗਿਆ ਜੀ। ਮੈਂ ਉੱਥੇ ਗਿਆ, ਸਲਮਾਨ ਸਈਦ ਸਾਹਿਬ ਮੈਨੂੰ ਮਿਲੇ, ਗੱਲ ਕੀ ਕਿ ਉੱਥੇ ਅਸੀਂ ਹਾਸ਼ਿਮ ਸ਼ਾਹ ਦੇ ਮਜ਼ਾਰ ਤੇ ਉਹਨਾਂ ਰਿਕਾਰਡਿੰਗ ਕੀਤੀ। ਉਹਦੇ ਤੋਂ ਬਾਅਦ ਉਹ ਆਣ ਲੱਗੇ ਵੀ ਹੁਣ ਤੁਸੀਂ, ਮੈਂ ਕਿਹਾ ਮੈਂ ਵੀ ਤਾਂ ਉਧਰ ਹੀ ਜਾਣਾ, ਤੇ ਮੈਨੂੰ ਪਿੰਡ ਤੁਸੀਂ ਡਰਾਪ ਕਰ ਦਿਓ। ਟਿਓਟਾ ਉਹਨਾਂ ਦੇ ਕੋਲ ਸੀ। ਉਹ ਕਿਲੇ ਚੌਕ 'ਚ ਆਏ ਨਾ ਜੀ, ਤੇ ਮੈਂ ਕਿਸੇ ਟੌਪਿਕ ਦੇ ਉੱਤੇ ਮੈਂ ਕਿਹਾ ਉਹ ਤੁਹਾਨੂੰ ਚਾਹ ਪਿਆਈਏ, ਇੱਥੇ ਚੌਧਰੀ ਸ਼ੌਕਤ ਸਾਹਿਬ ਨੇ ਸਾਡੇ ਉਰਲੇ ਪਾਸੇ, ਉਹਨਾਂ ਦਾ ਨਾ ਟਰੱਕਾਂ ਦਾ ਅੱਡਾ ਹੈ। ਉਹ ਆਖਣ ਲੱਗੇ ਬਾਜਵਾ ਸਾਹਿਬ ਇਹਨਾਂ ਪ੍ਰਾਹੁਣੇ ਬੜੇ ਪਿਆਰੇ ਨੇ, ਤੇ ਇਹਨਾਂ ਨੂੰ ਘਰੋਂ ਚਾਹ ਬਣਵਾ ਕੇ ਲਿਆਉਣੀ, ਹੋਟਲ ਤੋਂ ਨਹੀਂ ਦੇਣੀ। ਚਲੋ ਉਹ ਪਕੌੜੇ ਸ਼ਕੌੜੇ ਉਰਲ ਪਰਲ ਕਰਦਿਆਂ ਕੋਈ ਘੰਟਾ ਲੱਗ ਗਿਆ। ਮੈਂ ਉੱਥੇ ਨਾ ਕਿਸੇ ਟੌਪਿਕ ਤੇ 55 ਮਿੰਟ ਗੱਲ ਕਰਦਾ ਰਿਹਾ। ਔਰ ਉਹ ਜਿਹੜਾ ਕੈਮਰਾਮੈਨ ਸੀ ਸ਼ੁਐਬ ਇਮਰਾਨ, ਉਹ ਸੁਣਦਾ ਰਿਹਾ ਧਿਆਨ ਨਾਲ। ਕੈਮਰਾਮੈਨ ਆਪਣੀ ਅੱਖ ਨਾਲ ਵੇਖਦਾ ਬੰਦੇ ਦੀ ਗੱਲ ਨੂੰ। ਠੀਕ। ਉਹਨੇ ਨਾ ਜਦੋਂ ਮੈਂ ਗੱਲ ਮੁਕਾ ਲਈ, ਤੇ ਸ਼ੁਐਬ ਇਮਰਾਨ ਨੇ ਨਾ ਸਲਮਾਨ ਸਈਦ ਨੂੰ ਲਾਂਭੇ ਕਰਕੇ ਕਿਹਾ
ਕਿ ਯਾਰ ਬੰਦਾ ਬਲਾ ਦਾ ਕੰਪੇਅਰ ਹੈ। ਹਾਂ 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 ਔਰ ਇਹਨੇ 55 ਮਿੰਟ ਗੱਲ ਕੀਤੀ, ਕੋਈ ਗੱਲ ਦੁਹਰਾਈ ਨਹੀਂ। ਫਿਰ ਕੈਮਰੇ ਦੇ ਪੁਆਇੰਟ ਆਫ ਵਿਊ ਨਾਲ ਇਹ ਬਹੁਤ ਫਿੱਟ, ਇਹਦੀ ਆਵਾਜ਼ ਵੀ ਬੜੀ ਫਿੱਟ ਹੈ, ਤੇ ਇਹਦੇ ਲਈ ਕੋਈ ਪ੍ਰੋਗਰਾਮ ਦਾ ਕੋਈ ਕਰੋ। ਚਲੋ ਉਹਨਾਂ ਸਲਮਾਨ ਸਈ ਨੇ ਕਿਹਾ ਜੀ ਆਓ, ਮੈਨੂੰ ਉਹਨਾਂ ਕਾਰਡ ਦਿੱਤਾ ਕਿ ਤੁਸੀਂ ਲਾਹੌਰ ਆਇਓ। ਉਹ ਫਿਰ ਅਸੀਂ ਉੱਥੇ ਗਏ ਤੇ ਉਹਨਾਂ ਮੈਨੂੰ ਆਈਡੀਆ ਦਿੱਤਾ। ਚਲੋ ਅਸੀਂ ਉਹ ਸਾਰਾ ਬਹਿ ਕੇ ਡਿਸਕਸ ਕਰਕੇ ਤੇ ਲੋਕ ਵਿਹਾਰ ਪ੍ਰੋਗਰਾਮ ਕੀਤਾ ਜੀ। 2000 ਤੋਂ ਫਿਰ ਸ਼ੁਰੂ ਕੀਤਾ, ਸਨ 2000 ਹਾਂ ਸਨ 2000 ਤੋਂ 4 ਤੱਕ। ਫਿਰ ਉਹ ਮੁੱਕਿਆ, ਫਿਰ ਮੈਂ ਉਹ ਰੇਸ਼ਮੀ ਤੰਦਾਂ ਕਰਦਾ ਰਿਹਾ। ਵਾਹ। ਉਹ ਇਸ ਤਰ੍ਹਾਂ ਮਤਲਬ ਇਹ ਹੈ ਕਿ 2-3 ਪ੍ਰੋਗਰਾਮ ਕਰਨ ਦੇ ਨਾਲ, ਯਾਨੀ ਕਿ ਤੁਸੀਂ ਪੀਟੀਵੀ ਜੁਆਇਨ ਕਰ ਲਿਆ? ਹਾਂਜੀ ਹਾਂਜੀ। 2000 ਉਹ ਹਾਂਜੀ, ਤੇ ਮੇਰੀ ਬਾਹਰ ਹੀ ਜਾ ਕੇ ਰਿਕਾਰਡਿੰਗ ਕਰਦੇ ਸਾਂ। ਕਲਚਰ ਦੀ ਟਰੈਵਲਰ ਟਾਈਪ ਪ੍ਰੋਗਰਾਮ ਹੁੰਦਾ ਸੀ। ਮਤਲਬ ਜਿਹੜੀ ਸ਼ਾਇਦ ਲੱਗੀ ਹੈ ਤੇ ਮੈਂ ਮਤਲਬ ਨਿੰਮ ਤੇ ਖਲੋ ਗਿਆ, ਨਿੰਮ ਤੇ ਕੈਮਰਾ ਲਾ ਕੇ ਮੈਂ ਨਿੰਮ ਤੇ 5 ਮਿੰਟ ਗੱਲ ਕਰ ਲਈ। ਵਾਹ। ਹਾਂਜੀ, ਪਿੱਪਲ ਤੇ ਖਲੋ ਗਿਆ, ਪਿੱਪਲ ਦੇ ਪੂਰੇ ਖਵਾਸ, ਇਹਦੀਆਂ ਜੜਾਂ ਦੇ ਕੀ ਨੇ, ਇਹਦੀਆਂ ਛਿੱਲੜਾਂ ਦੇ, ਉਹ ਸਾਰਾ ਕੁਝ ਕਰਦਾ ਰਿਹਾ। ਠੀਕ। ਇਸ ਤਰ੍ਹਾਂ ਹੀ ਰੇਸ਼ਮੀ ਤੰਦਾਂ ਜਿਹੜਾ ਸੀ ਉਹ ਵਰਕਿੰਗ ਲੇਡੀਜ਼ ਨਾਲ ਇੰਟਰਵਿਊ ਕਰਦੇ ਸਾਂ। ਗੋਇਆ ਥੱਪ ਦੀ ਬੀਬੀ ਤੋਂ ਲੈ ਕੇ ਡਾਕਟਰ ਬੀਬੀ ਤੇ ਪ੍ਰੋਫੈਸਰ ਪ੍ਰਿੰਸੀਪਲ ਸਾਰੀਆਂ ਨਾਲ ਇੰਟਰਵਿਊ ਕਰਦਾ ਰਿਹਾ। ਉਹ ਬੜਾ ਲੈਜੈਂਡ ਕਿਸਮ ਦਾ ਪ੍ਰੋਗਰਾਮ ਸੀ। ਲੇਕਿਨ ਇੱਥੇ ਚੂੰਕਿ ਇੱਥੇ ਨਾ ਸਾਡੇ ਹਾਲੀ ਤੱਕ ਚੰਗੇ ਤੇ ਬੁਰੇ ਦੇ ਦਰਮਿਆਨ ਪਰਖ ਕਰਨ ਦਾ ਹਾਲੀ ਸਾਡਾ ਕ੍ਰਾਈਟੇਰੀਆ ਬਣਿਆ ਨਹੀਂ। ਹੁਣ ਜਾ ਕੇ ਤੇ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਉਸ ਪਾਸੇ ਨੂੰ ਸਾਡਾ ਸਫ਼ਰ ਟੁਰਿਆ। ਜੇ ਅੱਲਾ ਕਰੇ ਕਿ ਸਾਡੇ ਉਹਨਾਂ ਲੋਕਾਂ ਨੂੰ ਜਿਹੜੇ ਇਸ ਪਾਸੇ ਖੜਨਾ ਚਾਹ ਰਹੇ ਨੇ ਕਾਮਯਾਬੀ ਅੱਲਾ ਦੇਵੇ। ਜੀ ਜੀ। ਇਹ 76-77 ਦੀ ਗੱਲ ਹੈ। ਮੈਂ ਤੁਸੀਂ ਤੀਸਰੀ ਜਮਾਤ ਪੜ੍ਹਨਾ ਸਾਂ ਤੇ ਡਰਾਮੇ ਦਾ ਇੱਕ ਦਾ ਨਾਂ ਸੀ ਝੋਕ ਸਿਆਲ। ਹਾਂਜੀ, ਇੱਕ ਡਰਾਮੇ ਦਾ ਨਾਂ ਸੀ ਮੈਂ ਆਪੇ ਰਾਂਝਾ ਹੋਈ। ਹੁਣ ਪਾਕਿਸਤਾਨ ਟੈਲੀਵਿਜ਼ਨ ਤੇ ਪੰਜਾਬੀ ਦਾ ਕੋਈ ਵੀ ਜਿਹੜਾ ਪ੍ਰੋਗਰਾਮ, ਨਾ ਖਬਰਾਂ ਪੰਜਾਬੀ ਚੰਦੀਆਂ ਨੇ, ਨਾ ਕੋਈ ਪੰਜਾਬੀ ਪ੍ਰੋਗਰਾਮ ਲੱਗਦਾ ਵੀ। ਇਹ ਮਤਲਬ ਕੀ ਮਾਮਲਾ ਕੀ ਹੈ ਪੰਜਾਬੀ ਦੇ? ਬਿਲਕੁਲ ਹੀ ਅਸੀਂ ਪੰਜਾਬ 'ਚ ਰਹਿੰਦੇ ਹਾਂ, ਪੰਜਾਬੀ ਦੀ ਗੱਲ ਕਰਨੇ, ਸਾਡੀ ਮਾਂ ਬੋਲੀ ਜਿਹੜੀ ਪੰਜਾਬੀ ਹੈ, ਤੇ ਇਹਦਾ ਮਤਲਬ ਕੋਈ ਵੀ ਪਾਕਿਸਤਾਨ ਟੈਲੀਵਿਜ਼ਨ ਤੇ ਕੋਈ ਗੱਲ ਨਹੀਂ ਹੁੰਦੀ। ਇਹਦੀ ਵਜ੍ਹਾ ਸਿਰਫ ਇਹ ਵੇ ਕਿ ਜਿੱਥੇ ਕਰਪਸ਼ਨ ਜੜਾਂ ਲਾ ਲੈਂਦੀ ਹੈ ਨਾ, ਉਹ ਵਸੇਬ ਨੂੰ ਖੋਖਲਿਆਂ ਕਰ ਦਿੰਦੀ ਹੈ। ਜਿਵੇਂ ਕਰਪਸ਼ਨ ਜਿਹੜਾ ਹੈ ਸੁਸਾਇਟੀ ਨੂੰ ਇੰਜ ਖੋਖਲਿਆਂ ਕਰਦੀ ਏ, ਜਿਵੇਂ ਘੁਣ ਲੱਗ ਜਾਂਦਾ ਨਾ ਲੱਕੜ ਨੂੰ, ਤੇ ਅੰਦਰੋਂ ਉਹਨੂੰ ਖੋਖਲਿਆਂ ਕਰ ਦਿੰਦਾ। ਉਹਦੀ ਵਜ੍ਹਾ ਹੈ ਕਿ ਇਨਕੈਪੇਬਲ ਲੋਕਾਂ ਨੂੰ ਕੈਪੇਬਲ ਦੀ ਜਗ੍ਹਾ ਤੇ ਬਿਠਾ ਦਿੱਤਾ ਜਾਂਦਾ। ਜਿਹੜੇ ਉਸ ਡਿਊਟੀ ਦੇ ਅਹਿਲ ਨਹੀਂ ਹੁੰਦੇ, ਕਰਪਸ਼ਨ ਦੀ ਵਜ੍ਹਾ ਨਾਲ ਉਹਨਾਂ ਦੀ ਥਾਂ ਤੇ ਦੂਜਿਆਂ ਨੂੰ ਬਿਠਾ ਦਿੱਤਾ ਜਾਂਦਾ। ਜਿਨ੍ਹਾਂ ਨੇ ਦੇਸ਼ ਵਾਸਤੇ ਕੰਮ ਕਰਨਾ ਆਪਣੀ ਕਾਬਲੀਅਤ ਦੀ ਬੁਨਿਆਦ ਤੇ ਉਹ ਪਿਛਾਂ ਰਹਿ ਜਾਂਦੇ ਨੇ, ਉਹ ਰੇੜੀਆਂ ਲਾਉਂਦੇ ਨੇ। ਹਾਂਜੀ, ਤੇ ਜਿਹੜੇ ਉੱਲੂ ਬਾਟੇ ਨੇ, ਉਹ ਵਾਰਿਸ ਸ਼ਾਹ ਨੇ ਜਿਵੇਂ ਲਿਖਿਆ ਸੀ ਕਿ ਹੁਕਮ ਹੱਥ ਕਮਜ਼ਾਦ ਦੇ ਸੌਂਪ ਦੇਣਾ, ਨਾਲ ਦੁਸ਼ਮਣਾ ਕਰਨੀਆਂ ਵੀਰੀਆਂ ਨਹੀਂ। ਤੇ ਜਦੋਂ ਇੰਜ ਦੀ ਸੂਰਤ-ਹਾਲ ਹੋ ਜਾਏਗੀ ਕਿਸੇ ਵੀ ਮੁਲਕ 'ਚ, ਉੱਥੇ ਫਿਰ ਜਿਹੜਾ ਟੈਲੈਂਟ ਹੈ ਜਾਂ ਉਹ ਉੱਭਰ ਕੇ ਸਾਹਮਣੇ ਨਹੀਂ ਆ ਸਕੇਗਾ। ਉੱਥੇ ਝੱਟ ਟਪਾਊ ਵਿਹਾਰ ਜਿਹੜਾ ਨਾ ਉਹ ਅੱਗੇ ਆਏਗਾ। ਲੋਕ ਇੰਜ ਹੀ ਕਰਨਗੇ। ਬਦਨਸੀਬੀ ਨਾਲ ਸਾਡੇ ਨਾਲ ਵੀ ਜਿੱਥੇ ਪੂਰੇ ਪਾਕਿਸਤਾਨ ਨਾਲ ਇੰਜ ਹੁੰਦਾ ਰਿਹਾ ਹੈ, ਇਹ ਹੁਣ ਜਾ ਕੇ ਥੋੜਾ ਜਿਹਾ ਸੇ ਨੋ ਟੂ ਕਰਪਸ਼ਨ ਸ਼ੁਰੂ ਹੋਇਆ ਹੈ। ਹਾਂਜੀ, ਬਲਕਿ ਮੈਂ ਇਹ ਵੀ ਸਮਝਣਾ ਕਿ ਮਜ਼ਾਕ ਹੈ ਕਿ ਕਿਉਂਕਿ ਸੇ ਨੋ ਟੂ ਕਰਪਸ਼ਨ ਦਾ ਮੈਨਾ ਬਣਦਾ ਕਰਪਸ਼ਨ ਨੂੰ ਕੁਝ ਨਾ ਆਖੋ। ਅੱਛਾ, ਤੇ ਕਰਪਸ਼ਨ ਦਾ ਤੇ ਗਾਟਾ ਵੱਢ ਦੇਣਾ ਚਾਹੀਦਾ ਹੈ। ਹਾਂਜੀ, ਕਰਪਸ਼ਨ ਦਾ ਗਾਟਾ ਵੱਢ ਦੇਣਾ ਚਾਹੀਦਾ ਔਰ ਕਰਪਟ ਆਦਮੀਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਤੋ ਇੰਜ ਦੀ ਸੂਰਤ ਅਗਰ ਇੱਥੇ ਹੋਏਗੀ ਤੇ ਫਿਰ ਮੈਂ ਸਮਝਣਾ ਕਿ ਅਸੀਂ ਬਿਹਤਰ ਹੋਵਾਂਗੇ। ਕਿਉਂਕਿ ਜਦੋਂ ਕਰਪਸ਼ਨ ਇੱਥੋਂ ਮੁੱਕੇਗੀ, ਆਟੋਮੈਟਿਕ ਪੀਟੀਵੀ ਦੇ ਅਦਾਰੇ ਤੇ ਗਰਕ ਹੋਣ ਦੀ ਬੁਨਿਆਦੀ ਵਜ੍ਹਾ ਮੈਂ ਜ਼ਾਤੀ ਤੌਰ ਤੇ ਜਾਣਨਾ, ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਮੈਨੂੰ ਪਤਾ ਜਿਹੜੇ ਜਿਹੜੇ ਲੋਕ ਇਹਨੂੰ ਗਰਕ ਕਰਨ ਦੇ ਵਿੱਚ ਲੱਗੇ ਰਹੇ। ਔਰ ਇਹ ਹੋਇਆ ਇੱਕ ਵਕਤ ਇਹ ਸੀ ਕਿ ਆਪਣੇ ਡਰਾਮੇ ਬਣਾਉਂਦੇ ਸਨ, ਆਪਣੇ ਕੈਮਰੇ ਨਾਲ ਕੋ ਮੌਜੂਦ ਸਨ, ਸਾਰਾ ਸਿਸਟਮ ਮੌਜੂਦ ਸੀ, ਮੁਲਾਜ਼ਮ ਮੌਜੂਦ ਸਨ। ਔਰ ਉਹਨਾਂ ਦੇ ਹੁੰਦਿਆਂ ਜਨਾਬ ਫਿਰ ਕੀ ਹੋਇਆ ਕਿ ਬਣੇ ਬਣਾਤੇ ਡਰਾਮੇ ਲੈ ਕੇ ਤੇ ਜਨਾਬ ਉੱਥੇ ਚੱਲਣੇ ਸ਼ੁਰੂ ਹੋ ਗਏ। ਨਾ ਉਹਨਾਂ ਦਾ ਕੋਈ ਰਿਕਾਰਡਿੰਗ ਦਾ ਮਿਆਰ ਸੀ, ਨਾ ਉਹਨਾਂ ਦੇ ਕੋਈ ਆਈਡੀਆ ਦਾ ਮਿਆਰ ਸੀ, ਨਾ ਉਹਨਾਂ ਦੀ ਕੋਈ ਸਟੋਰੀ ਦਾ ਮਿਆਰ ਸੀ। ਇੱਕ ਵਕਤ ਪੀਟੀਵੀ ਨੂੰ ਯਾਨੀ ਘਰੇਲੂ ਚੈਨਲ ਸਮਝਿਆ ਜਾਂਦਾ ਸੀ ਕਿ ਬੱਚਿਆਂ ਨਾਲ ਬਹਿ ਕੇ ਤੁਸੀਂ ਵੇਖ ਸਕਦੇ ਹੋ। ਲੇਕਿਨ ਫਿਰ ਉਹ ਪੱਠਾ ਬਾਣ ਦੇ ਉੱਤੇ, ਹਾਂਜੀ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਉਹ ਇਨਕੈਪੇਬਲ ਲੋਕਾਂ ਨੂੰ ਲਿਆ ਕੇ ਬਿਠਾਇਆ ਗਿਆ ਤੇ ਕਰਪਸ਼ਨ ਦੀ ਵਜ੍ਹਾ ਸੀ। ਹਾਂਜੀ, ਕਿਉਂਕਿ ਜਦੋਂ ਇੱਕ ਬੰਦਾ ਭੈੜਾ ਹੁਕਮਰਾਨ ਜੰਮ ਆ ਜਾਏਗਾ तो सारा थले वो फिर बर्बादी लाइएगा। वो जड़ा ना जी अनुशेरवा ने आदल दे जमाने च वो गल एक हकायत च शेख सादी जे जी कि उन्हें कहा कि सरकारी एहलकार अगर कोई आंडा किसी को जबर ना खा लेगा ते ओदे जेड़े चेले वड्डे ने ना वो कुकड़ियां ही साफ कर देंगे। तो गल ये है कि मतलब बदी जेड़ी है ना इंज फैलदी है और मुआशरियां दा लक तरोड़ दिंदी है। पूरी दुनिया च असीं भंडे भी गए हैं, साडी वजह है भी कि कर्जे थले आउण दी वजह करप्शन है। हां जी, चंद लोकां ने जेड़े बाख्तियार
ਸਨ ਲੋਕ ਜਾਂ ਬਾਦਸ਼ਾਹਾਂ ਦੀ ਬਖਤਿਆਰ ਦੀ ਵਜ੍ਹਾ ਨਾਲ ਅਖਤਿਆਰ ਦੀਆਂ ਸੀਟਾਂ ਤੇ ਬੈਠੇ ਸਨ ਮੁxtਲਿਫ ਥਾਵਾਂ ਤੇ ਇਹੋ ਜਿਹੀਆਂ ਤੇ ਉਹਨਾਂ ਨੇ ਉਹਦਾ ਬੇੜਾ ਗਰਕ ਕੀਤਾ ਔਰ ਉਹਦੀ ਵਜ੍ਹਾ ਨਾਲ ਇਹ ਸਾਰਾ ਜਿਹੜਾ ਪੀਟੀਵੀ ਦਾ ਮਿਆਰ ਵੀ ਜਿਹੜਾ ਤੁਸੀਂ ਆਪ ਦੱਸਿਆ ਕਿ ਹੁਣ ਇਹ ਹਾਲ ਹੋ ਗਿਆ ਕਿ ਉੱਥੇ ਕੁਝ ਵੀ ਨਹੀਂ ਹੁੰਦਾ ਔਰ ਅੱਜ ਕੋਈ ਵੀ ਮਤਲਬ ਇਹ ਹਾਲ ਹੈ ਕਿ ਮੇਰੇ ਕੋਲ ਚੈਨਲ ਲੱਗੇ ਨੇ ਸਾਰੇ ਇੱਕ ਵਜ੍ਹਾ ਇਹ ਵੀ ਇੱਕ ਹੋਰ ਚੈਨਲ ਆ ਗਏ ਨੇ ਲੇਕਿਨ ਜਦੋਂ ਮੁਕਾਬਲਾ ਸੀ ਤੇ ਪੀਟੀਵੀ ਜੋ ਸਰਕਾਰੀ ਚੈਨਲ ਸੀ ਉਹਨੂੰ ਆਪਣਾ ਮਿਆਰ ਇੰਨਾ ਉੱਚਾ ਰੱਖਣਾ ਚਾਹੀਦਾ ਸੀ ਕਿ ਲੋਕ ਉਹਨੂੰ ਵੇਖਦੇ ਲੇਕਿਨ ਉਹਨੂੰ ਨਹੀਂ ਵੇਖਦੇ ਉਹਦੀ ਵਜ੍ਹਾ ਇਹ ਸੀ ਹਾਂਜੀ ਕਿ ਮਤਲਬ ਨਾ ਹੈ ਲੋਕਾਂ ਨੂੰ ਉਹਦੇ ਉੱਤੇ ਬਿਠਾਤਾ ਜਿਹੜਾ ਬੰਦਾ ਉਹ ਕੰਮ ਕਰਨ ਦੇ ਕਾਬਲ ਨਹੀਂ ਸੀ ਉਸ ਨੂੰ ਤੇ ਜਿਹੜਾ ਬੰਦਾ ਕੰਮ ਕਰਨ ਦੇ ਕਾਬਲ ਸੀ ਹਾਂਜੀ ਕਿਉਂਕਿ ਉਹ ਕਰਪਸ਼ਨ ਦਾ ਹਿੱਸਾ ਨਹੀਂ ਸੀ ਬਣਦਾ ਉਹਨੂੰ ਫਿਰ ਖੁੱਡੇ ਲੈਣ ਲਾਤਾ ਗਿਆ ਔਰ ਜਦੋਂ ਇਸ ਤਰ੍ਹਾਂ ਦੀ ਸੂਰਤ-ਹਾਲ ਹੁੰਦੀ ਹੈ ਤੇ ਫਿਰ ਮੁਲਕਾਂ ਦੀਆਂ ਬਰਬਾਦੀਆਂ ਹੁੰਦੀਆਂ ਨੇ ਤੇ ਅਸੀਂ ਸਮਝਦੇ ਹਾਂ ਕਿ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨੇ ਕਰਪਸ਼ਨ ਦੇ ਖਿਲਾਫ ਜਿਹੜਾ ਨਾਰਾ ਲਾਇਆ ਹੈ ਅੱਲਾ ਇਹਨੂੰ ਕਾਮਯਾਬੀ ਦੇਵੇ ਔਰ ਸਾਡੀਆਂ ਦੁਆਵਾਂ ਇਸ ਹਕੂਮਤ ਦੇ ਨਾਲ ਨੇ ਤੇ ਅੱਲਾ ਕਰੇ ਕਿ ਸਾਡੇ ਜਿਹੜੇ ਅਦਾਰੇ ਨੇ ਜਿਨ੍ਹਾਂ 'ਚ 70 ਸਾਲ 'ਚ ਵਿਗਾੜ ਹੀ ਪੈਦਾ ਹੋਇਆ ਉਹ ਸੁਧਾਰ ਵਾਲੇ ਪਾਸੇ ਆ। ਅੱਛਾ ਮਜਾ ਸਾਹਿਬ ਇੱਕ ਗੱਲ ਹੋਰ ਕਿ ਆਪਣਾ ਸਾਡਾ ਸੂਬਾ ਸਿੰਧ ਅਸੈਂਬਲੀ ਹੈ ਉਹਦੇ ਵਿੱਚ ਜਿਹੜੀ ਵੀ ਗੁਫ਼ਤਗੂ ਹੁੰਦੀ ਹੈ ਉਹ ਸਾਰੀ ਸਿੰਧੀ 'ਚ ਹੁੰਦੀ ਹੈ। ਖੈਬਰ ਪਖਤੂਨਖਵਾ ਸਾਡਾ ਸੂਬਾ ਹੈ ਉਹਦੇ ਵਿੱਚ ਗੁਫ਼ਤਗੂ ਜਿੰਨੀ ਹੁੰਦੀ ਹੈ ਪਸ਼ਤੋ 'ਚ ਹੁੰਦੀ ਹੈ। ਸਾਡਾ ਬਲੋਚਿਸਤਾਨ ਸੂਬਾ ਹੈ ਮਾਸ਼ਾਅੱਲਾ ਬਹੁਤ ਵੱਡਾ ਸੂਬਾ ਹੈ ਉਹਦੇ ਵਿੱਚ ਅਸੈਂਬਲੀ ਜਿਹੜੀ ਗੱਲ ਹੁੰਦੀ ਹੈ ਉਹ ਬਲੋਚੀ 'ਚ ਹੁੰਦੀ ਹੈ ਹਾਂਜੀ ਤੇ ਜਿਹੜਾ ਮਤਲਬ ਆਜ਼ਾਦ ਕਸ਼ਮੀਰ ਅਸੈਂਬਲੀ ਹੈ ਉੱਥੇ ਜਿਹੜੀ ਗੁਫ਼ਤਗੂ ਹੁੰਦੀ ਹੈ ਉਹ ਮੁਕਾਮੀ ਜ਼ਬਾਨ ਦੇ ਵਿੱਚ ਹੁੰਦੀ ਹੈ ਬਲਦੀ ਜ਼ਬਾਨ ਦੇ ਵਿੱਚ ਹਾਂਜੀ ਤੇ ਸਾਡਾ ਸੂਬਾ ਪੰਜਾਬ ਹੈ ਇੱਥੇ ਲਫ਼ਜ਼ ਪੰਜਾਬ ਅਸੈਂਬਲੀ ਹੈ ਲੇਕਿਨ ਗੁਫ਼ਤਗੂ ਸਾਰੀ ਉਰਦੂ 'ਚ ਹੁੰਦੀ ਹੈ ਜੀ ਇਹਦੇ ਥੋੜੀ ਜਿਹੀ ਰੋਸ਼ਨੀ ਪਾਓ ਜੀ। ਇਹਦੀ ਵਜ੍ਹਾ ਹੈ ਅਸੀਂ ਪੰਜਾਬੀ ਆ ਤੇ ਪੰਜਾਬੀ ਹੋਣ ਦੇ ਨਾਤੇ ਸਾਨੂੰ ਇਸ ਥੋੜੀ ਜਿਹੀ ਤਕਲੀਫ ਹੈ ਹਾਂਜੀ ਅਸੀਂ ਕਹਿੰਦੇ ਆ ਕਿ ਸਾਡੀ ਕੌਮੀ ਜ਼ਬਾਨ ਉਰਦੂ ਹੈ ਅਸੀਂ ਉਹਨੂੰ ਮੰਨਨੇ ਆ ਉਰਦੂ ਤੋਂ ਬਗੈਰ ਅਸੀਂ ਨਹੀਂ ਚੱਲਦੇ ਸਾਡੀ ਤੇ ਇੱਕ ਕੌਮੀ ਜ਼ਬਾਨ ਹੈ ਲੇਕਿਨ ਸਾਡੀ ਇਲਾਕਾਈ ਜ਼ਬਾਨ ਜਿਹੜੀ ਪੰਜਾਬੀ ਹੈ ਇਹਦੇ ਮਤਲਬ ਥੋੜਾ ਜਿਹਾ ਦੱਸੋ। ਕੌਮੀ ਜ਼ਬਾਨ ਦੀ ਜਿਹੜੀ ਡੈਫੀਨੇਸ਼ਨ ਹੈ ਨਾ ਅਗਰ ਤੇ ਡੈਫੀਨੇਸ਼ਨ ਨੂੰ ਵੇਖਿਆ ਜਾਏ ਤਾਰੀਫ ਦੇ ਮੁਤਾਬਕ ਤੇ ਕੌਮੀ ਜ਼ਬਾਨ ਇਨਸਾਈਕਲੋਪੀਡੀਆ ਅਮਰੀਕਾਨਾ ਵਿੱਚ ਜਿਹੜੀ ਨੈਸ਼ਨਲ ਲੈਂਗੁਏਜ ਦੀ ਤਾਰੀਫ ਲਿਖੀ ਹੈ ਨਾ ਉਹ ਤੁਸੀਂ ਕਿਤੇ ਪੜ੍ਹ ਲਿਓ ਫਿਰ ਤੁਸੀਂ ਸੋਚਿਓ ਕਿ ਉਰਦੂ ਤੁਹਾਡੀ ਕੌਮੀ ਜ਼ਬਾਨ ਬਣਦੀ ਹੈ। ਇੱਕ ਗੱਲ ਕੌਮੀ ਜ਼ਬਾਨਾਂ ਇੱਥੋਂ ਦੀਆਂ 4 ਨੇ ਔਰ ਉਹਨਾਂ ਦੇ ਬਾਰੇ ਸੈਨੇਟ 'ਚ ਬਿੱਲ ਵੀ ਜਿਹੜਾ ਪਾਸ ਹੋ ਚੁੱਕਿਆ ਲੇਕਿਨ ਅੱਜ ਤੱਕ ਉਹਨੂੰ ਨੈਸ਼ਨਲ ਅਸੈਂਬਲੀ 'ਚ ਪੇਸ਼ ਨਹੀਂ ਕੀਤਾ ਗਿਆ। ਨੀਤਾਂ ਜਦੋਂ ਠੀਕ ਹੋਣਗੀਆਂ ਤੇ ਫੇਰ ਹੀ ਸਾਰੇ ਕੰਮ ਠੀਕ ਹੋਣਗੇ। ਦੂਜੀ ਗੱਲ ਤੁਸੀਂ ਕਹੀ ਕਿ ਪੰਜਾਬੀ ਦੇ ਵਿੱਚ ਇਹ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਅਸੈਂਬਲੀ ਇਹ ਤਨਖਾਹਾਂ ਵੀ ਪੰਜਾਬ ਦੇ ਲੋਕਾਂ ਤੋਂ ਜਾਂਦੀਆਂ ਨੇ ਸਾਡੇ ਟੈਕਸਾਂ ਤੋਂ ਜਾਂਦੀਆਂ ਨੇ ਲੇਕਿਨ ਉੱਥੇ ਜਾ ਕੇ ਤੇ ਸਾਡੀ ਜ਼ੁਬਾਨ 'ਚ ਕਦੀ ਕੋਈ ਗੱਲ ਨਹੀਂ ਹੋਈ। ਇੰਜੀ ਅਸੀਂ ਅਦਾਲਤਾਂ 'ਚ ਵੇਖਦੇ ਹਾਂ ਕਿ ਅਦਾਲਤਾਂ ਜਿਹੜਾ ਬੰਦਾ ਵਕੀਲ ਕਰਦਾ ਉਹ ਪੈਸੇ ਦਿੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਵਕੀਲ ਮੇਰੀ ਮਰਜ਼ੀ ਦੀ ਗੱਲ ਕਰ ਰਿਹਾ ਜੋ ਮੈਂ ਦੱਸੀਏ ਕਿ ਨਹੀਂ ਉਹ ਅੰਗਰੇਜ਼ੀ 'ਚ ਗੱਲ ਕਰੀ ਜਾ ਰਿਹਾ ਅੱਗੋਂ ਫੈਸਲਾ ਦੇਣ ਵਾਲਾ ਵੀ ਤੋ ਗੱਲ ਇਹ ਵੇ ਕਿ ਜਿਹੜੇ ਬੰਦੇ ਨੇ ਪੈਸੇ ਦਿੱਤੇ ਨੇ ਵਕੀਲ ਨੂੰ ਹਾਇਰ ਕੀਤਾ ਹੈ ਉਹ ਅਗਰ ਪੰਜਾਬੀ 'ਚ ਗੱਲ ਉੱਥੇ ਹੁੰਦੀ ਹੋਏਗੀ ਤੇ ਉਹ ਕਿਤੇ ਵਕੀਲ ਅਗਰ ਥੁੜਕੇਗਾ ਤੇ ਉਹਨੂੰ ਦੱਸ ਲੇਗਾ ਵੀ ਜਨਾਬ ਗੱਲ ਇੰਜ ਨਹੀਂ ਸੀ ਇੰਜ ਹੋਈ ਸੀ ਲੇਕਿਨ ਇੱਥੇ ਲੋਕਾਂ ਦੇ ਬੇੜੇ ਗਰਕ ਹੋ ਜਾਂਦੇ ਨੇ ਇਸ ਵਜ੍ਹਾ ਨਾਲ ਕਿ ਦੂਜੀ ਜ਼ਬਾਨ ਮੰਗੇ ਹੋਏ ਲੀੜੇ ਪਾਏ ਨੇ ਔਰ ਉਹ ਮੰਗੇ ਹੋਏ ਲੀੜੇ ਜਿੰਨਾ ਚਿਰ ਲਾਣੇ ਨਹੀਂ ਅਸਾਂ ਤਰੱਕੀ ਨਹੀਂ ਕਰਨੀ। ਪੂਰੀ ਦੁਨੀਆ ਦੇ ਵਿੱਚ ਜ਼ਬਾਨਾਂ ਦੇ ਵਿੱਚ ਲੋਕਾਂ ਆਪਣੀਆਂ ਹੀ ਤਰੱਕੀ ਕਰਦੇ ਨੇ। ਮੈਂ ਜਰਮਨੀ ਸਾਂ ਦੇ ਇੱਕ ਬੋਰਡੇ ਨੂੰ ਮੈਂ ਆਖ ਬੈਠਾ ਕਿ ਵੂਲਨ ਦੀ ਸਪਰੈਖਨ ਇੰਗਲਿਸ਼ ਤੇ ਕਿਆ ਤੁਸੀਂ ਅੰਗਰੇਜ਼ੀ ਮੇਰੇ ਨਾਲ ਬੋਲੋਗੇ ਤੇ ਉਹ ਬਾਬਾ ਮੇਰੇ ਕੁੱਦ ਕੇ ਗੱਲ ਪੈ ਗਿਆ। ਉਹ ਆਂਦਾ ਮੈਂ ਕੋਈ ਗੁਲਾਮ ਆ ਕਿ ਕਿਸੇ ਦੀ ਜ਼ਬਾਨ ਬੋਲਾਂ ਹਾਂਜੀ ਜੇ ਤੂੰ ਇੱਥੇ ਰਹਿਣਾ ਤੇ ਇੱਥੋਂ ਦੀ ਜ਼ਬਾਨ ਸਿੱਖ ਨਹੀਂ ਤੇ ਇੱਥੋਂ ਚੱਲਾ ਜਾ। ਲੇਕਿਨ ਸਾਡੇ ਇੱਥੇ ਬਾਬਾ ਆਦਮ ਹੀ ਵੱਖਰਾ ਹੈ। ਪੰਜਾਬ ਅਸੈਂਬਲੀ 'ਚ ਇਜਾਜ਼ਤ ਲੈਣੀ ਪੈਂਦੀ ਦਰਖਾਸਤ ਲੈ ਕੇ ਕਾਨੂੰਨ ਇਹ ਵੇ ਕਿ ਤੁਸੀਂ ਮੈਂ ਐਪਲੀਕੇਸ਼ਨ ਦਿਆਂ ਕਿ ਮੈਨੂੰ ਖੁਦਾ ਵਾਸਤੇ ਮੇਰੀ ਜ਼ਬਾਨ 'ਚ ਗੱਲ ਕਰਨ ਦੀ ਔਰ ਇਹ ਬੜੀ ਸ਼ਰਮ ਦੀ ਗੱਲ ਹੈ। ਸਾਡੇ ਜਿਹੜੇ ਪੰਜਾਬ ਅਸੈਂਬਲੀ ਦੇ ਮੈਂਬਰ ਨੇ ਉਹਨਾਂ ਨੂੰ ਇਹਦੇ ਤੇ ਸੋਚਣਾ ਚਾਹੀਦਾ ਹੈ ਅਗਰ ਕੋਈ ਇਸ ਵੀਡੀਓ ਨੂੰ ਸੁਣੇ ਤੇ ਕਿਉਂਕਿ ਸਾਨੂੰ ਕਿਸੇ ਦੁੱਲੇ ਭੱਟੀ ਦੀ ਲੋੜ ਹੈ। ਅੱਜ ਵੀ ਕਿਸੇ ਜਿੰਨਾ ਚਿਰ ਕੋਈ ਬਾਂਹ ਖਲੀ ਕਰਕੇ ਆਪਣੇ ਦੇਸੀ ਲਿਬਾਸ ਵਿੱਚ ਆਪਣੀ ਦੇਸੀ ਕਲਚਰ 'ਚ ਉੱਥੇ ਨਹੀਂ ਜਾਏਗਾ। ਸਾਡੀ ਪੰਜਾਬੀਆਂ ਦੀ ਅਸੈਂਬਲੀ ਹੈ ਇਹ ਲਖਨਊ ਵਾਲਿਆਂ ਦੀ ਅਸੈਂਬਲੀ ਨਹੀਂ ਤੇ ਇਹਦੇ ਵਿੱਚ ਇਹ ਹੋਣਾ ਚਾਹੀਦਾ ਕਿ ਇਹਦੇ ਬਜਟ ਵੀ ਪੰਜਾਬੀ 'ਚ ਪੇਸ਼ ਹੋਵੇ। ਵੇਖੋ ਜੀ ਗੱਲ ਇਹ ਵੇ ਕਿ ਸਿਰਫ ਫੋਟੋ ਖਿਚਾਉਣ ਵਾਸਤੇ ਜਾਂ ਇਸ ਤਰ੍ਹਾਂ ਦੇ ਕੰਮ ਕਰਨ ਵਾਸਤੇ ਇਹ ਜ਼ਰੂਰਤ ਇਹ ਵੇ ਕਿ ਇਸ ਮਸਲੇ ਨੂੰ ਮਸਲਾ ਸਮਝ ਕੇ ਇਸ ਕੰਮ ਨੂੰ ਬਦਲਿਆ ਜਾਏ ਪੰਜਾਬ ਅਸੈਂਬਲੀ ਦੇ ਕਾਨੂੰਨ ਨੂੰ ਬਦਲਿਆ ਜਾਏ ਔਰ ਉਹਦੇ ਵਿੱਚ ਫੈਸਲਾ ਕੀਤਾ ਜਾਏ ਔਰ ਇਸ ਤਰ੍ਹਾਂ ਹੀ ਸਾਡੀ ਜ਼ਬਾਨ ਦਾ ਜਿਹੜਾ ਵੇਖੋ ਨਾ ਜੀ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਸਾਡੇ ਬਾਰੇ 'ਚ ਕਿ ਪਹਿਲੀ ਤੋਂ ਲਾਜ਼ਮੀ ਕਰੋ ਪੰਜਾਬੀ ਨੂੰ ਲੇਕਿਨ ਉਹਦੇ ਬਾਵਜੂਦ ਅੱਜ ਤੱਕ ਗੌਰ ਨਹੀਂ ਕੀਤਾ ਗਿਆ ਉਹਦੇ ਤੇ ਜ਼ਾਹਰ ਉਹਦੇ ਤੇ ਉਹਨਾਂ ਨੇ ਕਿਹਾ ਪੰਜਾਬ ਅਸੈਂਬਲੀ ਕਾਨੂੰਨ ਸਾਜ਼ੀ ਕਰੇ ਅੱਜ ਤੱਕ ਇਹਨਾਂ ਨੂੰ ਵੇਲ ਨਹੀਂ ਮਿਲਿਆ। ਸਾਡੇ ਨਾਲ ਜ਼ਿਆਦਤੀ ਹੈ ਔਰ ਉਹ ਵੀ ਪੰਜਾਬੀ ਨੇ ਸਾਡੇ ਭਰਾ ਨੇ ਜਿਹੜੇ ਉੱਥੇ ਬੈਠੇ ਨੇ
ਉਹਨਾਂ ਨੂੰ ਚਾਹੀਦਾ ਕਿ ਅਗਰ ਬੱਚੇ ਜਿਹੜੇ ਨੇ 100% ਪੜ੍ਹ ਜਾਣਗੇ, ਹਾਂਜੀ, ਅਗਰ ਪੰਜਾਬੀ ਜ਼ਰੀਆ ਤਾਲੀਮ ਹੋਏਗੀ ਤੇ ਇੱਥੇ ਬੱਚੇ 100% ਪੜ੍ਹ ਜਾਣਗੇ। ਜਦੋਂ 100% ਬੱਚੇ ਪੜ੍ਹ ਜਾਣਗੇ ਤੇ ਅਨਪੜ੍ਹਤਾ ਮੁੱਕ ਜਾਏਗੀ, ਅਨਪੜ੍ਹਤਾ ਮੁੱਕੇਗੀ, ਕੌਮ ਤਰੱਕੀ ਕਰੇਗੀ। ਜਿਹੜੀਆਂ ਕੌਮਾਂ ਤਾਲੀਮ ਦੇ ਵਿੱਚ ਅੱਗੇ ਗਈਆਂ ਨੇ ਉਹਨਾਂ ਤਰੱਕੀ ਕੀਤੀ ਹੈ, ਲੇਕਿਨ ਸਾਨੂੰ ਇਹਨਾਂ ਪਰਤ ਕੇ ਮਤਲਬ ਇੱਥੇ ਹੀ ਰੱਖਿਆ ਹੋਇਆ। ਮੈਨੂੰ ਨਹੀਂ ਸਮਝ ਲੱਗਦੀ ਇਹਦੇ ਨਾਲ ਪੰਜਾਬੀ ਪੜ੍ਹਾਉਣ ਨਾਲ ਕੀ ਕੌਮੀ ਨੁਕਸਾਨ ਹੋਏਗਾ। ਇਸ ਪਾਸੇ ਗਵਰਨਮੈਂਟ ਸਾਡੀ ਆ ਹੀ ਨਹੀਂ ਰਹੀ। ਅਸੀਂ ਬੜੇ ਵਿਖਾਲੇ ਵੀ ਕਰਨੇ ਆ, ਰੈਲੀਆਂ ਵੀ ਕੱਢਨੇ ਆ, ਤੇ ਸਾਡਾ ਸਰਕਾਰ ਅੱਗੇ ਤਰਲਾ ਹੈ ਕਿ ਉਹ ਮਤਲਬ ਇਹ ਹੈ ਕਿ ਸਾਡੇ ਪੰਜਾਬੀਆਂ ਦੇ ਟੈਕਸਾਂ ਨਾਲ ਹੀ ਤਨਖਾਹਾਂ ਲੈਂਦੇ ਨੇ ਤੇ ਉਹਨਾਂ ਨੂੰ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ, ਪੰਜਾਬੀਅਤ ਦੀ ਗੱਲ ਕਰਨੀ ਚਾਹੀਦੀ ਹੈ। ਪਾਕਿਸਤਾਨ ਜ਼ਿੰਦਾਬਾਦ ਹੈ, ਲੇਕਿਨ ਪਹਿਲੇ ਗੱਲ ਇਹ ਕਿ ਆਪਣੇ ਘਰ ਦੇ ਵਿੱਚ ਅਨਪੜ੍ਹਤਾ ਰਹੇਗੀ ਤੇ ਨੁਕਸਾਨ ਪੰਜਾਬ ਦਾ ਹੋਏਗਾ। ਪੰਜਾਬ ਦੀ ਤਾਰੀਖ ਮੁੱਕ ਗਈ ਹੈ, ਪੰਜਾਬ ਦੀ ਤਾਰੀਖ ਅੱਜ ਤੱਕ ਨਹੀਂ ਕਿਸੇ ਲਿਖੀ। ਅਸੀਂ ਮਤਲਬ ਇੱਕ ਉਸੇ ਕਨਫਿਊਜ਼ਨ ਦੇ ਵਿੱਚ 70 ਸਾਲ ਗੁਜ਼ਾਰ ਦਿੱਤੇ ਨੇ। ਤਾਂ ਸਾਡੀ ਬੇਨਤੀ ਹੈ ਜਿਹੜੇ ਸਰਕਾਰੀ ਦਰਬਾਰੀ ਜਿਨ੍ਹਾਂ ਦਾ ਹੱਥ ਪੈਂਦਾ ਜੋ ਇਹ ਕਰ ਸਕਦੇ ਨੇ ਕਿ ਉਹ ਸਾਡਾ ਇਹ ਤਰਲਾ ਮੰਨਣ ਤੇ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾਉਣ। ਔਰ ਇਹਦੇ ਨਾਲ ਬਚਪਨ ਤੋਂ ਜਦੋਂ ਬੱਚਾ ਲਿਖਣ ਪੜ੍ਹਨ ਦੀ ਜਾਚ ਸਿੱਖ ਲੇਗਾ ਤਾਂ ਉਹਨੂੰ ਜਿੰਨੇ ਮਰਜ਼ੀ ਇਲਮ ਸਿਖਾਓ, ਹਾਂਜੀ, ਫਿਰ ਉਹਦੇ ਚ ਉਹਦੀ ਸਿਰਫ ਇਹ ਕਿ ਪਿਕਅਪ ਜਿਹੜੀ ਗਲੀ ਦੇ ਵਿੱਚ ਜ਼ਬਾਨ ਬੱਚੇ ਬੋਲਦੇ ਨੇ, ਘਰ ਦੇ ਵਿੱਚ ਬੋਲਦੇ ਨੇ। ਸਾਡਾ ਕਨਫਿਊਜ਼ਨ ਇਹ ਹੀ ਹੈ ਕਿ ਬੱਚਾ ਘਰ ਕੁਕੜੀ ਆਂਦਾ, ਸਕੂਲੇ ਮੁਰਗੀ ਆਂਦਾ, ਹੁਣ ਉਹ ਹੈਨ ਹੋ ਗਈ ਹੈ, ਹਾਂਜੀ। ਤੇ ਅਸੀਂ ਇਹਨਾਂ ਹੀ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਆਪਣੀ એનર્ਜੀ ਜਿਹੜੀ ਹੈ ਔਰ ਬੱਚਿਆਂ ਦੀਆਂ ਨਸਲਾਂ ਜ਼ਾਇਆ ਕਰ ਰਹੇ ਹਾਂ। ਸਾਡੀ ਡਰਾਪ ਆਊਟ ਰੇਸ਼ੋ ਜਿਹੜੀ ਹੈ ਇਹਦੇ ਵੱਲ ਗੌਰ ਕਰ ਲੈਣ ਸਾਡੀ ਸਰਕਾਰ ਕਿ ਬੱਚੇ 500 ਅਗਰ ਪਹਿਲੀ ਚ ਦਾਖਲ ਹੁੰਦਾ ਹੈ ਤੇ 5ਵੀਂ ਜਾਂਦਿਆਂ ਨੂੰ 100 ਰਹਿ ਜਾਂਦਾ, 10ਵੀਂ ਜਾਂਦਿਆਂ ਨੂੰ 20 ਰਹਿ ਜਾਂਦੇ ਨੇ। ਉਹ ਬਾਕੀ ਜਿਹੜੇ ਸਕੂਲ ਕਿਉਂ ਛੱਡ ਦਿੰਦੇ ਨੇ? ਸਿਰਫ ਇਸ ਵਜ੍ਹਾ ਨਾਲ ਕਿ ਉਹਨਾਂ ਨੂੰ ਉਬੜ ਬੋਲੀਆਂ ਨਹੀਂ ਆਉਂਦੀਆਂ। ਉਬੜ ਬੋਲੀਆਂ ਦਾ ਭਾਰ ਚੁੱਕ ਕੇ ਡੰਡੇ ਖਾ ਕੇ ਉਹ ਵਿਚਾਰੇ ਮਤਲਬ ਇਸ ਕਸ਼ੀਰ ਸਕੂਲੋਂ ਨੱਠ ਜਾਂਦੇ ਨੇ, ਥੱਕ ਜਾਂਦੇ ਨੇ। ਅਗਰ 100% ਬੱਚੇ ਪੜ੍ਹ ਜਾਣਗੇ ਤਾਂ ਇਹ ਕੌਮ ਪੰਜਾਬੀ ਜਿਸ ਤਰ੍ਹਾਂ ਇਹ ਜ਼ਹੀਨ ਕੌਮ ਹੈ, ਇਹ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਬਣਵਾਏਗੀ। ਸਾਇੰਸ ਚ, ਟੈਕਨੋਲੋਜੀ ਚ, ਮੈਡੀਸਨ ਮੈਡੀਕਲ ਸਾਇੰਸ ਤੇ ਹੋਰ ਜਿੰਨੀਆਂ ਵੀ ਸਾਇੰਸਾਂ ਇਸ ਵੇਲੇ ਨੇ ਉਹਨਾਂ 'ਚ ਆਪਣਾ ਨਾਂ ਬਣਵਾਏਗੀ। ਅੱਛਾ ਬਾਬਾ ਜੀ, ਆਖਰੀ ਗੱਲ, ਤੁਹਾਡੇ ਸਫ਼ਰ ਦੇ ਵਿੱਚ ਇੱਕ ਇਹ ਵੀ ਤੁਹਾਡੀ ਐਕਟੀਵਿਟੀ ਰਹੀ, ਮਤਲਬ ਤੁਹਾਡਾ ਇੱਕ ਜ਼ੋਰ ਰਿਹਾ ਕਿ ਯਾਰ ਪੰਜਾਬੀ ਜਿਹੜੀ ਮਾਨਤਾ, ਪੰਜਾਬੀ ਏਕਤਾ, ਪੰਜਾਬੀ ਜਿਸ ਤਰ੍ਹਾਂ ਹੁਣ ਥੋੜੀ ਦੇਰ ਪਹਿਲਾਂ ਤੁਸੀਂ ਇੱਕ ਬੜਾ ਅੱਛਾ ਮੈਂ ਸਮਝਾਂਗਾ ਕਿ ਲੈਕਚਰ ਦਿੱਤਾ ਸਾਡੇ ਸੁਣਨ ਵਾਲਿਆਂ ਨੂੰ, ਤੇ ਇਹਦੇ ਵਿੱਚ ਤੁਹਾਡੀ ਤਰਫੋਂ ਇੱਕ ਬੇਨਤੀ ਕੀਤੀ ਗਈ ਜਿਹੜੇ ਹੁਕਮਰਾਨ ਨੇ ਉਹਨਾਂ ਵਾਸਤੇ ਕਿ ਪੰਜਾਬੀ ਨੂੰ ਰਾਜ ਕੀਤਾ ਜਾਏ। ਇਹ ਵੀ ਇੱਕ ਤੁਹਾਡੀ ਐਫਰਟ ਰਹੀ ਤੁਹਾਡੇ ਸਫ਼ਰ ਦੇ ਵਿੱਚ, ਜਿਸ ਤਰ੍ਹਾਂ ਸਾਡਾ ਪ੍ਰੋਗਰਾਮ ਸੀ ਤੁਹਾਡੀ ਜ਼ਿੰਦਗੀ ਤੇ ਤੁਹਾਡੀ ਲਾਈਫ ਤੇ, ਠੀਕ ਹੈ ਨਾ, ਇੱਕ ਇਹ ਵੀ ਤੁਸੀਂ ਕੰਮ ਕਰ ਰਹੇ। ਹੁਣ ਤੁਸੀਂ ਇਸ ਵੇਲੇ ਜਿਸ ਪੋਜੀਸ਼ਨ 'ਚ ਹੋ, ਤੁਸੀਂ ਸੈਟੀਸਫਾਈਡ ਹੋ ਕਿ ਯਾਰ ਮੈਂ ਜੋ ਕੁਝ ਲਿਖਿਆ ਮਤਲਬ ਜਾਂ ਜੋ ਮੇਰੀਆਂ ਕਿਤਾਬਾਂ ਸਨ ਮੈਨੂੰ ਠੀਕ ਠਾਕ ਇੱਜ਼ਤ ਮਿਲੀ ਜਾਂ ਜੋ ਪਿਆਰ ਤੁਹਾਨੂੰ ਮਿਲ ਰਿਹਾ? ਵੇਖੋ ਜੀ, ਇੱਜ਼ਤ ਮਿਲੇ ਜਾਂ ਨਾ ਮਿਲੇ, ਅਸਾਂ ਪੰਜਾਬੀ ਦਾ ਕੰਮ ਕਰਨਾ। ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸਾਨੂੰ ਕੋਈ ਚੰਗਾ ਆਂਦਾ ਜਾਂ ਮੰਦਾ ਆਂਦਾ। ਅਸੀਂ ਜਦੋਂ ਕੰਮ ਸ਼ੁਰੂ ਕੀਤਾ ਸੀ ਤੇ ਲੋਕੀ ਸਾਨੂੰ ਜੁਗਤਾਂ ਕਰਦੇ ਸਨ ਕਿ ਯਾਰ ਸਾਰੀ ਦੁਨੀਆ ਗਾਂਹ ਨੂੰ ਜਾਂਦੀ ਹੈ, ਤੂੰ ਪਿਛਾਂਹ ਨੂੰ ਜਾਣ ਲੱਗਾ। ਲੇਕਿਨ ਸਾਨੂੰ ਪਤਾ ਸੀ ਕਿ ਸਿੱਧਾ ਰਾਹ ਉਹ ਹੀ ਹੈ ਜਿਹੜਾ ਅਸੀਂ ਫੜਿਆ ਹੋਇਆ। ਔਰ ਅੱਜ ਅੱਲਾ ਦਾ ਫਜ਼ਲ ਹੈ, ਕਾਫੀ ਬਿਹਤਰ ਹੋ ਗਿਆ ਹੈ। ਪੜ੍ਹੇ ਲਿਖੇ ਲੋਕਾਂ 'ਚ ਵੀ ਇਸ ਜਾਗਰਤਾ ਆ ਗਈ ਹੈ, ਇਹ ਸ਼ਊਰ ਆਉਂਦਾ ਜਾ ਰਿਹਾ ਧੜਾ ਧੜ। ਔਰ ਡਾਕਟਰ, ਇੰਜੀਨੀਅਰਜ਼, ਅੱਗੇ ਪਿੱਛੇ ਸਾਰੇ ਵਕੀਲਾਂ ਤੱਕ ਇਹ ਗੱਲ ਦਾ ਜਿਹੜਾ ਪ੍ਰਚਾਰ ਹੁਣ ਹੋ ਚੁੱਕਾ ਹੈ ਕਿ ਪੰਜਾਬੀ ਸਾਡੀ ਜ਼ਰੂਰਤ ਹੈ, ਪੰਜਾਬੀ ਜ਼ਰੀਆ ਤਾਲੀਮ ਕਰਨਾ ਸਾਡੀ ਜ਼ਰੂਰਤ ਹੈ। ਔਰ ਇਹਦੇ ਨਾਲ ਅਸੀਂ ਮਤਲਬ ਇਹ ਹੈ ਕਿ ਤਾਂ ਹੀ ਬਚਾਂਗੇ ਪਛੜੇਵੇਂ ਚੋਂ, ਜਿਹੜਾ ਤਾਲੀਮੀ ਪਛੜੇਵਾਂ, ਲਿਟਰੇਸੀ ਰੇਟ ਜਿਹੜਾ ਨਾ ਜੀ, ਉਹ 100% ਉਹਨਾਂ ਚਿਰ ਹੋ ਹੀ ਨਹੀਂ ਸਕਦਾ ਜਿੰਨਾ ਚਿਰ ਆਪਣੀ ਜ਼ਰੀਆ ਤਾਲੀਮ ਨਾ ਬਣਾਈ ਜਾਏ। ਜੋ ਮਰਜ਼ੀ ਅਸੀਂ ਕਰ ਲਈਏ, ਹਾਂਜੀ, ਉੱਥੇ ਵੀ ਜਾ ਕੇ ਡੰਡੀ ਮਾਰੀ ਜਾਂਦੀ ਹੈ ਕਿ ਲਿਟਰੇਟ ਪਰਸਨ ਜਿਹੜਾ ਪੜ੍ਹਿਆ ਲਿਖਿਆ ਬੰਦਾ, ਉਹਦਾ ਵੀ ਇਨਸਾਈਕਲੋਪੀਡੀਆ ਅਮਰੀਕਾਨਾ 'ਚ ਜਿਹੜਾ ਲਿਖਿਆ ਹੋਇਆ ਕਿ ਉਹ ਬੰਦਾ ਜਿਹੜਾ ਇੱਕ ਪੈਸੇਜ ਨੂੰ, ਇੱਕ ਪੈਰੇ ਨੂੰ ਪੜ੍ਹ ਕੇ ਲਿਖ ਸਕਦਾ ਹੈ, ਸਮਝ ਸਕਦਾ ਹੈ। ਇੱਥੇ ਆਂਦੇ ਨੇ ਕਿ ਜਿਹੜਾ ਬੰਦਾ ਹੱਥ ਨਾਲ ਸ਼ਿੰਗਾਰਾ ਮਸੀਹ ਆਪਣਾ, ਜਿਸ ਤਰ੍ਹਾਂ ਸਰਕਾਰੀ ਦਫ਼ਤਰਾਂ 'ਚ ਲੋਕਾਂ ਤਨਖਾਹ ਲੈਣ ਲਈ ਆਪਣੇ ਦਸਤਖਤ ਪਕਾਏ ਹੁੰਦੇ ਚਿੱਟੇ ਨਪੜ ਨੇ, ਤਾਂ ਉੱਥੇ ਵੀ ਸਾਡੇ ਨਾਲ ਡੰਡੀ ਮਾਰੀ ਜਾ ਰਹੀ ਹੈ। ਔਰ ਇਹ ਮੈਂ ਸਮਝਦਾ ਸਾਨੂੰ ਸੱਚ ਨੂੰ ਮੰਨ ਲੈਣਾ ਚਾਹੀਦਾ। ਸੱਚ ਇਹ ਹੀ ਹੈ ਕਿ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾਓ। ਅੱਜ ਨਹੀਂ ਬਣਾਓਗੇ ਤੇ ਕੱਲ ਬਣਾਓਗੇ, ਨਹੀਂ ਤੇ ਅਸੀਂ ਇਸ ਜਿਹੜਾ ਐਜੂਕੇਸ਼ਨਲ ਇਹਦੀ ਬੈਕਵਰਡਨੈਸ ਹੈ, ਪਛੜੇਵਾਂ, ਇਹਦੇ ਚੋਂ ਬਾਹਰ ਨਹੀਂ ਨਿਕਲ ਸਕਦੇ। ਔਰ ਇਹਦੇ ਚੋਂ ਬਾਹਰ ਨਿਕਲਣ ਲਈ ਜ਼ਰੂਰੀ ਹੈ ਕਿ ਅਸੀਂ ਪਹਿਲੀ ਤੋਂ ਬੱਚਿਆਂ ਨੂੰ ਪੜ੍ਹਾਓ ਪੰਜਾਬੀ 'ਚ, ਲਿਖਣਾ ਪੜ੍ਹਨਾ ਉਹ ਪੰਜਾਬੀ 'ਚ ਸਿੱਖੇ। ਜਦੋਂ ਥੋੜਾ ਅੱਗੇ ਚਲਾ ਜਾਏ ਉਹਨੂੰ ਜਿਗਰਾਫੀਆ ਪੜ੍ਹਾਓ। ਇੱਥੇ ਵੇਖੋ ਨਾ, ਬਦਨਸੀਬੀ ਹੈ ਕਿ ਇੱਥੇ ਐਥਿਕਸ, ਅਖਲਾਕੀਆਤ ਪੜ੍ਹਾਈ ਨਹੀਂ ਜਾਂਦੀ। ਬੱਚੇ ਦਾ ਅਖਲਾਕ ਕਿਵੇਂ ਸੌਰੇਗਾ ਜੀ? ਹਾਂਜੀ, ਮਜ਼ਮੂਨ ਹੀ ਕੋਈ ਨਹੀਂ ਐਥਿਕਸ। ਅਗਲੇ ਦਿਨ ਮੈਂ ਖਬਰਾਂ ਹੀ ਸੁਣ ਰਿਹਾ ਸਾਂ ਕਿ ਸਿੰਧ 'ਚ ਉਹਨਾਂ ਨੇ ਕਿਹਾ ਜੀ ਚੌਥੀ ਜਮਾਤ 'ਚ
ਐਥਿਕਸ ਇਖਲਾਕੀਆਤ ਦੀ ਕਿਤਾਬ ਜਿਹੜੀ ਹੈ ਲਾਈ ਜਾਏਗੀ ਕੌਮ ਦਾ ਅਖਲਾਕ ਸਵਾਰਨ ਵਾਸਤੇ। ਤਾਂ ਸਾਨੂੰ ਚਾਹੀਦਾ ਕਿ ਅਸੀਂ ਬਜਾਏ ਇਸ ਦੇ ਕਿ ਜਿਹੜੀ ਅੰਗਰੇਜ਼ਾਂ ਨੇ ਮੱਖੀ ਤੇ ਮੱਖੀ ਮਾਰਨੀ ਸ਼ੁਰੂ ਕੀਤੀ, ਅੱਜ ਸਾਡੀਆਂ ਲੋੜਾਂ ਬਦਲ ਗਈਆਂ ਨੇ, ਅਸੀਂ ਉਹ ਮੱਖੀ ਤੋਂ ਮੱਖੀ ਜਿਹੜੀ ਮਾਰਨੀ ਉਹਨੂੰ ਬੰਦ ਕਰੀਏ। ਅਸੀਂ ਆਪਣੀਆਂ ਲੋੜਾਂ ਦੇ ਮੁਤਾਬਕ ਆਪਣੇ ਜਿਹੜੇ ਸਿਲੇਬਸ ਨੇ ਉਹਨਾਂ ਨੂੰ ਵੀ ਤਰਤੀਬ ਦਈਏ ਨਵੇਂ ਸਿਰਿਓਂ, ਔਰ ਆਪਣੀ ਜ਼ਬਾਨ ਦੇ ਥਰੂ ਦਈਏ। ਆਪਣੀ ਧਰਤੀ ਦਾ ਜਗਰਾਫੀਆ ਇਹਨਾਂ ਨੂੰ ਪੜ੍ਹਾਈਏ, ਆਪਣੀ ਧਰਤੀ ਦੀ ਤਾਰੀਖ ਪੜ੍ਹਾਈਏ, ਲੋਕਾਂ ਦੀ ਧਰਤੀ ਨਾਲ ਜੁੜਤ ਬਣੇ। ਜੀ ਵਾਹ ਜੀ ਵਾਹ, ਬਹੁਤ ਵਧੀਆ। ਤੇ ਵੇਖੋ ਕਿੱਡੀ ਵੱਡੀ ਇੱਕ ਉਹਨਾਂ ਦੀ ਨਾਂ ਹੈ ਲਈਏ, ਗਾਣੇ ਪੰਜਾਬੀ ਚ ਪਸੰਦ ਕਰਦੇ ਨੇ, ਕਲਾਮ ਪੰਜਾਬੀ ਚ ਪਸੰਦ ਕਰਨਗੇ, ਲੇਕਿਨ ਬੋਲਣਗੇ ਉਰਦੂ ਕਿ ਯਾਰ ਸਾਨੂੰ ਕੋਈ ਬੰਦਾ ਪੇਂਡੂ ਨਾ ਕਹੇ। ਗੱਲ ਇਹ ਵੇ ਕਿ ਇਹ ਸਿਰਫ ਨਾ ਐਵੇਂ ਇੱਕ ਗੁਲਾਮ ਨਹੀਂ ਹੁੰਦਾ ਜਿਹੜਾ, ਉਹ ਗੁਲਾਮੀ ਦਾ ਜਿਹੜਾ ਨਾ ਉੱਤੇ ਇੱਕ ਲਬਾਦਾ ਹੋ ਰਿਹਾ ਕੋਟ ਪਾਇਆ ਇਹਨਾਂ ਨੇ। ਜਿਹੜਾ ਬੰਦਾ ਇਸ ਛਲ ਨੂੰ ਤਰੋੜ ਦਿੰਦਾ ਨਾ, ਇਸ ਤੇ ਆਪਣੇ ਵਜੂਦ ਨੂੰ ਪਛਾਣ ਲੈਂਦਾ ਕਿ ਮੈਂ ਕੀ ਆ। ਰਹੀ ਇਹ ਗੱਲ ਕਿ ਪਿੰਡੂ ਹੋਣ ਦੀ, ਅਸੀਂ ਤੇ ਪਿੰਡੂ ਹੋਣ ਦੇ ਫਖਰ ਕਰਨੇ ਆ। ਦੁਨੀਆ ਦੇ ਵੱਡੇ ਲੋਕ ਪਿੰਡਾਂ 'ਚ ਪੈਦਾ ਹੋਏ, ਅਲਹਮਦੁਲਿਲਾ। ਦੁਨੀਆ ਦੇ ਵੱਡੇ ਲੋਕ ਪਿੰਡਾਂ 'ਚ ਪੈਦਾ ਹੋਏ ਨੇ। ਉਹਦੀ ਵਜ੍ਹਾ ਵੀ ਸ਼ਹਿਰਾਂ 'ਚ ਤਾਂ এনवायरमेंटल ਪੋਲੂਸ਼ਨ ਇੰਨੀ ਹੈ, ਘੱਟਾ ਮਿੱਟੀ, ਧੂੰ, ਰੌਲਾ ਇੰਨਾ ਹੈ ਕਿ ਉੱਥੇ ਤੇ ਬੰਦੇ ਚੰਗੇ ਭਲੇ ਦੀ ਸੁੱਟ ਭੁੱਲ ਜਾਂਦੀ ਹੈ। ਉੱਥੇ ਰਹਿ ਕੇ ਕਿਸੇ ਕੀ ਕ੍ਰੀਏਟ ਕਰਨਾ ਹੈ। ਹਾਂਜੀ, ਫੈਜ਼ ਅਹਿਮਦ ਫੈਜ਼ ਇੱਥੇ ਇੱਕ ਪਿੰਡ 'ਚ ਪੈਦਾ ਹੋਇਆ ਸੀ। ਸਿਆਲਕੋਟ, ਅਲਾਮਾ ਇਕਬਾਲ, ਉਦੋਂ ਸਿਆਲਕੋਟ ਵੀ ਇੱਕ ਪਿੰਡ ਦੀ ਤਰ੍ਹਾਂ ਸੀ। ਹਾਂਜੀ, ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦਾ ਬਹੁਤ ਬੜਾ ਰਾਈਟਰ, ਬੜਾ ਪਿੰਡ ਜਰਪਾਲ ਚ ਹੋਇਆ। ਤੋਂ ਇੰਜੀ ਵਾਰਦ ਸ਼ਾਹ ਜੰਡਿਆਲੇ ਸ਼ੇਰ ਖਾਨ ਦੇ ਪੈਦਾ ਹੋਏ। ਸੈਯਦ ਹਾਸ਼ਮ ਸ਼ਾਹ ਇੱਥੇ ਜਗਦੇਵ ਕਲਾਂ ਪਿੰਡ ਚ ਪੈਦਾ। ਤੋਂ ਗੱਲ ਇਹ ਹੈ ਕਿ ਵੱਡੇ ਲੋਕ ਹਮੇਸ਼ਾ ਪਿੰਡਾਂ 'ਚ ਪੈਦਾ ਹੋਏ ਨੇ। ਤੇ ਇਹ ਆਖਣਾ ਜੀ ਉਹ ਫਲਾਣਾ ਪਿੰਡੂ ਹੈ, ਇਹ ਜਹਲਾਂ ਵਾਲੀ ਸੋਚ ਹੈ। ਔਰ ਇਹ ਉਹ ਬੰਦੇ ਗੱਲ ਕਰਦੇ ਨੇ ਜਿਨ੍ਹਾਂ ਦੇ ਆਪਣੇ ਪੱਲੇ ਕੱਖ ਨਹੀਂ। ਠੀਕ, ਬਹੁਤ ਸ਼ੁਕਰੀਆ ਬਾਬਾ ਜੀ। ਜੀ ਬਹੁਤ ਮਿਹਰਬਾਨੀ। ਬਹੁਤ ਪਿਆਰੀਆਂ, ਬਹੁਤ ਅੱਛੀਆਂ ਗੱਲਾਂ ਕੀਤੀਆਂ ਹਮੇਸ਼ਾ ਦੀ ਤਰ੍ਹਾਂ। ਰੱਬ ਸੋਹਣਾ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ। ਮਿਹਰਬਾਨੀ। ਓਕੇ ਜੀ, ਅੱਲਾ ਹਾਫਿਜ਼।